ਵੀ ਜੇ ਇਹੀ ਕਿਸੇ ਹੋਰ ਪਰਿਵਾਰ ਨਾਲ ਹੋਇਆ ਹੁੰਦਾ, ਆਮ ਵਰਗ ਨਾਲ ਹੋਇਆ ਹੁੰਦਾ ਤੇ ਹੁਣ ਨੂੰ ਤਾਂ ਬਹੁਤ ਕੁਝ ਹੋ ਜਾਣਾ ਸੀ। ਚਲੋ ਨਵਦੀਪ ਸਿੰਘ ਦੇ ਤਾਂ ਪਾਵਰ ਹੈ ਜੀ, ਉਹਨਾਂ ਕੋਲੇ ਤਾਂ ਬਹੁਤ ਬੜਾ ਵੱਡਾ ਉਹਨਾਂ ਦਾ ਤਾਣਾ ਬਾਣਾ, ਔਰ ਜੋ ਨੀਚੇ ਦੋ ਭੱਜੇ ਫਿਰਦੇ ਸੀ ਉਹਨਾਂ ਨੂੰ ਵੀ ਨਹੀਂ ਫੜ ਸਕੇ ਜੀ। ਸਾਡੇ ਕੋਲੇ ਪਬਲਿਕ ਦੀ ਸਿੰਪਥੀ ਬਹੁਤ ਆ, ਬਟ ਸਿੰਪਥੀ ਦੇ ਨਾਲ ਲੜਾਈਆਂ ਨਹੀਂ ਲੜੀਆਂ ਜਾਂਦੀਆਂ। ਇਸ ਕਰਕੇ ਸਾਨੂੰ ਕਹਿੰਦੇ ਆ ਵੀ ਇੱਦਾਂ ਨਾ ਕਰ ਲਿਓ, ਕੰਪਰੋਮਾਈਜ਼ ਨਾ ਕਰ ਲਿਓ, ਤੁਸੀਂ ਮਤਲਬ ਆਹ ਚੀਜ਼ਾਂ ਬਹੁਤ ਵੱਡੀ ਲੜਾਈ ਲੜਦੇ ਪਏ। ਸੋ ਅਸੀਂ ਸਾਡੇ ਸ਼ੂ ਦੇ ਵਿੱਚ ਉਹਨਾਂ ਨੇ ਆ ਕੇ ਦੇਖਿਆ ਨਹੀਂ, ਨਾ ਤਾਂ ਅਸੀਂ ਪੈਸਾ ਲਈਏ, ਨਾ ਅਸੀਂ ਮਰਿਆਂ ਦਾ ਮਾਸ ਖਾਈਏ। ਸਾਡੇ ਲਈ ਤਾਂ ਉਹ ਪਾਪ ਆ। ਅਸੀਂ ਆਪਦੇ ਹੱਥੀਂ ਆਪਣੀ ਜਾਨ ਲੈਣਾ ਜ਼ਰੂਰੀ ਸਮਝਾਂਗੇ, ਬਜਾਏ ਕਿਸੇ ਦੇ ਹੱਥੋਂ ਉਸੇ ਪਰਿਵਾਰ ਦਾ ਪੈਸਾ ਲੈ ਲਈਏ। ਸੋ ਇਹ ਚੀਜ਼ ਮੈਂ ਬੜੀ ਵੈਰੀ ਕਲੀਅਰ ਕਰ ਦਿੰਦਾ। 161 ਦੇ ਬਿਆਨ ਸਾਡੇ ਹੋਏ ਨਹੀਂ ਸੀ ਉਦੋਂ। ਦਿੱਲੀ ਤੋਂ ਜੋ CM ਸਾਹਿਬ ਅਰਵਿੰਦ ਕੇਜਰੀਵਾਲ ਜੀ ਔਰ ਅਮਿਤ ਸ਼ਾਹ ਜੀ, ਉਹ ਬੈਕ ਟੂ ਬੈਕ ਅੰਮ੍ਰਿਤਸਰ ਦੀ ਵਿਜ਼ਿਟ ਸੀ ਉਹਨਾਂ ਦੀ। ਅਸੀਂ ਜਿੰਨੇ ਵਾਰੀ ਬਿਆਨਾਂ ਦੀ ਗੱਲ ਕਰਦੇ ਸੀ ਤਾਂ ਉਹ ਸਾਨੂੰ ਕਹਿ ਰਹੇ ਸੀ ਵੀ ਸਾਡੀਆਂ ਡਿਊਟੀਆਂ ਲੱਗੀਆਂ ਨੇ। ਸੋ ਇਸ ਕਰਕੇ ਉਹ ਚੀਜ਼ ਡਿਲੇ ਹੁੰਦੀ। ਕਹਿ ਲਈਏ ਵੀ ਰੈਲੀਆਂ ਦੀ ਭੇਟ ਚੜ੍ਹ ਗਈ ਤੁਹਾਡੀ ਕਾਰਵਾਈ ਜਿਹੜੀ ਹੋਣੀ ਜੀ। ਸਾਡੀ ਜੋ ਕਾਰਵਾਈ ਸੀ, ਬਿਲਕੁਲ ਤੁਹਾਡੀ ਵਰਡਿੰਗ ਸਹੀ ਹੈ ਜੀ, ਰੈਲੀਆਂ ਦੀ ਭੇਟ ਚੜ੍ਹ ਗਈ। ਔਰ ਰੈਲੀਆਂ 'ਚ ਪੁਲਿਸ ਪ੍ਰਸ਼ਾਸਨਾਂ ਦੀ ਡਿਊਟੀ ਲੱਗੀ ਰਹੀ ਹੈ। ਟੇਬਲ ਆ ਜਗਜੀਤ ਕੌਰ, ਤੁਸੀਂ ਉਹਨਾਂ ਦੇ ਵਕੀਲ ਸਾਹਿਬਾਨਾਂ ਦੀ ਲਿਸਟ ਦੇਖਿਓ ਜੋ ਸੀਨੀਅਰ ਐਡਵੋਕੇਟ। ਉਸ ਤੋਂ ਬਾਅਦ ਫਿਰ ਜੋ ਮਾਨਯੋਗ ਹਾਈ ਕੋਰਟ ਦੇ ਵਿੱਚ ਏਡੇ ਏਡੇ ਵਕੀਲ ਆਏ ਨੇ, ਉਹਨਾਂ ਦੀਆਂ ਫੀਸਾਂ ਤਾਂ ਪੁੱਛ ਕੇ ਮਤਲਬ ਬੰਦੇ ਨੂੰ ਹੈਰਾਨੀ ਹੁੰਦੀ ਹੈ ਵੀ ਯਾਰ। ਉਸ ਸਮੇਂ ਕਹਿ ਰਹੇ ਸੀ ਕਿ ਚਿੱਟੇ ਦੀ ਤਸਕਰੀ ਦੇ ਵਿੱਚ ਵੀ ਨਾਮ ਆਉਂਦਾ ਰਿਹਾ ਕਿਸੇ ਸਮੇਂ। ਜੀ ਉਹਨਾਂ ਦਾ ਚਲੋ ਉਹ ਵਾਇਰਲ ਬੰਦੇ ਨੇ, ਉਹ ਪੁਰਾਣਾ ਵੀ ਉਹਨਾਂ ਦੀਆਂ ਕਾਫੀ ਅਪਡੇਟਸ ਲੋਕ ਕੱਢ ਕੇ ਲੈ ਆਏ। ਲੂਪ ਹੋਲ ਕਿੱਥੇ ਮੰਨਦੇ ਹੋ? ਇੱਕ ਪੰਜਾਬ ਪੁਲਿਸ 'ਚ ਕੰਮ ਕਰਦਾ ਵਿਅਕਤੀ ਉਸ ਪੁਲਿਸ ਨੂੰ ਹੀ ਨਹੀਂ ਲੱਭਾ ਇੰਨੇ ਲੰਬੇ ਸਮੇਂ ਤੱਕ, ਤੇ ਹੁਣ ਉਹਨਾਂ ਨੂੰ ਜਾ ਕੇ ਰਿਲੈਕਸੇਸ਼ਨ ਵੀ ਮਿਲ ਜਾਂਦੀ ਹੈ। ਤੇ ਇਹੀ ਕਿਹਾ ਵੀ ਇਹੀ ਜੇ ਕਿਤੇ ਆਮ ਕਿਸੇ ਇੱਕ ਵਿਅਕਤੀ ਨਾਲ ਹੋਇਆ ਹੁੰਦਾ ਤਾਂ ਰਾਤੋਂ ਦਿਨ ਨਾ ਚੜ੍ਹਨ ਦਿੰਦੇ। ਉਹਨਾਂ ਦੇ ਰਿਲੇਟਿਵਸ ਨੇ, ਉਹਨਾਂ ਦੇ ਰਿਸ਼ਤੇਦਾਰ ਨੇ, ਉਹ ਪੁੱਛ ਗਿੱਛ ਲਈ। ਚਲੋ ਬਿਠਾ ਤਾਂ ਹੁਣ ਦੀ ਡੇਟ ਦੇ ਵਿੱਚ ਔਨਲਾਈਨ ਸਿਸਟਮ ਹੋ ਗਿਆ, ਪਹਿਲਾਂ ਬਹੁਤ ਔਖਾ ਕੰਮ ਹੁੰਦਾ ਸੀ। ਹੁਣ ਤਾਂ ਮੈਨੂੰ ਉਹਨਾਂ ਬੰਦਿਆਂ ਨੇ 3 ਮਹੀਨੇ ਤਾਂ ਸੌਣ ਨਹੀਂ ਦਿੱਤਾ। ਦੇਖੋ ਮੈਂ ਆਪਦੀ ਅੱਖੀ ਸਾਰਾ ਹੰਢਾਇਆ, ਮੇਰੀ ਅੱਖਾਂ ਸਾਹਮਣੇ ਉਹ ਹਾਦਸਾ ਹੋਇਆ। ਮੈਂ ਕੋਈ ਏਡਾ ਬਾਹੂਬਲੀ ਨਹੀਂ ਹੈਗਾ ਵੀ 2 ਹੱਟੇ ਕੱਟੇ 6 ਫੁੱਟ 6.25 ਫੁੱਟ ਮਾਨਵ ਦੀ ਹਾਈਟ ਸੀ, 6 ਫੁੱਟ 2 ਇੰਚ, ਔਰ ਜਸ਼ਨ ਤਾਂ ਮੇਰੇ ਤੋਂ ਵੀ ਲੰਬਾ ਸੀ ਥੋੜ੍ਹਾ। ਅਤੇ ਐਡੇ 2 ਬੰਦਿਆਂ ਨੂੰ ਮੈਂ ਚੱਕ ਕੇ ਮਤਲਬ ਦਰਿਆ ਦੇ ਵਿੱਚ ਸੱਟ ਦੂੰਗਾ ਵੀ ਐਡਾ ਤਾਂ ਮੈਨੂੰ ਨਹੀਂ ਲੱਗਦਾ ਵੀ। ਖੈਰ ਲੱਗਦਾ ਕਿ ਪੁਲਿਸ ਕਰੂਗੀ ਜਿੱਦਾਂ ਦਾ ਅੱਗੇ ਅਦਾ ਕੀਤਾ ਰੋਲ ਉੱਦਾਂ ਦਾ ਹੁਣ ਕਰਨਗੇ? ਨਹੀਂ ਜੀ, ਨਹੀਂ ਕਰਨਾ ਹੁੰਦਾ ਤੇ ਉਹਨਾਂ ਨੂੰ ਬਹੁਤ ਟਾਈਮ ਪਹਿਲਾਂ ਅਰੈਸਟ ਵੀ ਕਰ ਸਕਦੇ ਸੀ। ਪੁਲਿਸ ਕੋਲੇ ਬਹੁਤ ਤੰਤਰ ਨੇ, ਬੜੀ ਇਹਨਾਂ ਕੋਲ ਇੰਟੈਲੀਜੈਂਸੀ ਹੈ, ਬਟ ਉਹ ਹੁਣ ਇੱਕ ਆਪਦੇ ਬੰਦੇ ਨੂੰ ਫੜਨ ਲਈ ਔਰ ਜਿਹਦੇ ਤੇ ਇੱਕ ਸਿਸਟਮ ਦੀ ਛਤਰ ਛਾਇਆ ਹੋਵੇ, ਉਹਨਾਂ ਨੂੰ ਫੜਨਾ ਤਾਂ ਬਹੁਤ ਔਖਾ ਹੈ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਰਹੇ ਹੋ ਤੁਸੀਂ। ਪਾਤਰ ਸਾਹਿਬ ਨੇ ਬਹੁਤ ਖੂਬਸੂਰਤ ਕਿਹਾ ਹੈ ਕਿ ਬੰਦੇ ਅਦਾਲਤ 'ਚ ਨਿਆਂ ਦੀ ਉਡੀਕ ਦੇ ਵਿੱਚ ਬੁੱਢੇ ਹੋ ਜਾਂਦੇ ਨੇ। ਉਹੀ ਗੱਲ ਹੁੰਦੀ ਜਾਪ ਰਹੀ ਹੈ। ਜਲੰਧਰ ਦੇ ਵਿੱਚ ਹੁਣ ਤੋਂ ਬੀਤੇ 4 ਮਹੀਨੇ ਪਹਿਲਾਂ ਜੇਕਰ ਗੱਲ ਕਰੀਏ, ਇੱਕ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ 2 ਸਕੇ ਭਰਾ ਜਿਨ੍ਹਾਂ ਦਾ ਢਿੱਲੋਂ ਬ੍ਰਦਰ ਦੇ ਤਖੱਲਸ ਦੇ ਨਾਲ ਬਾਅਦ ਦੇ ਵਿੱਚ ਚਰਚਾ ਹੋਈ, ਉਹ ਦੋਵੇਂ ਆਪਣੀ ਜੀਵਨ ਲੀਲਾ ਸਮਾਪਤ ਕਰ ਜਾਂਦੇ ਨੇ। ਉਸ ਦਾ ਕਾਰਨ ਬਹੁਤ ਵੱਡਾ ਪੁਲਿਸ ਦੇ ਉੱਪਰ ਆਉਂਦਾ ਹੈ, ਇਲਜ਼ਾਮ ਆਉਂਦਾ ਹੈ, ਪਰ ਉਸ ਤੋਂ ਬਾਅਦ ਪਰਿਵਾਰ ਨੇ ਬਹੁਤ ਕੁਝ ਆਖਿਆ। ਇੱਕ ਪਰਿਵਾਰਕ ਜੀ ਦੀ ਦੇਹ ਮਿਲ ਜਾਂਦੀ ਹੈ ਇੱਕ ਭਰਾ ਦੀ, ਪਰ ਦੂਸਰੇ ਦਾ ਹਾਲੇ ਤੱਕ ਕੋਈ ਅਤਾ ਪਤਾ ਨਹੀਂ ਹੈ। ਉਹ ਕਿੱਥੇ ਨੇ, ਉਹ ਠੀਕ ਨੇ ਜਾਂ ਫਿਰ ਉਹ ਵੀ ਆਪਣੇ ਸਿਆਸਾਂ ਦੀ ਪੂੰਜੀ ਤਿਆਗ ਚੁੱਕੇ ਨੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਉਹਨਾਂ ਦੇ ਖਾਸ ਦੋਸਤ ਮਾਨਵ ਉਪਲ ਮੌਜੂਦ ਨੇ। ਗੱਲਬਾਤ ਉਹਨਾਂ ਦੇ ਨਾਲ ਕਰਾਂਗੇ, ਉਹਨਾਂ ਤੋਂ ਜਾਣਦੇ ਹਾਂ ਕਿ ਹੁਣ ਕੇਸ ਦੇ ਵਿੱਚ ਕੀ ਅਪਡੇਟ ਹੈ। ਬੀਤੇ ਦਿਨੀ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਸੀ, ਉਸ ਦੇ ਮੁਤਲਕ ਉਹਨਾਂ ਤੋਂ ਜਾਣਕਾਰੀ ਲੈਂਦੇ ਹਾਂ। ਉਪਲ ਸਾਹਿਬ ਬਹੁਤ ਬਹੁਤ ਸਵਾਗਤ ਹੈ। ਸਭ ਤੋਂ ਪਹਿਲਾਂ ਦੁੱਖ ਦੀ ਘੜੀ ਨੂੰ 4 ਮਹੀਨੇ ਹੋ ਚੁੱਕੇ ਨੇ, ਤੇ ਇਸ ਸਮੇਂ ਕਿਹੋ ਜਿਹੀ ਅਪਡੇਟ ਹੈ ਤੇ ਕਿਵੇਂ ਚੱਲ ਰਿਹਾ ਹੈ ਸਾਰਾ ਇਹ ਜਿਹੜਾ ਕੇਸ ਹੈ? ਦੇਖੋ, ਜੋ ਅਸੀਂ ਪ੍ਰੈਸ ਕਾਨਫਰੰਸ ਕੀਤੀ ਸੀ, ਉਹ ਅਸੀਂ ਪ੍ਰੈਸ ਕਾਨਫਰੰਸ ਵਿੱਚ ਕਲੀਅਰ ਕੀਤਾ ਸੀਗਾ ਵੀ ਜੋ ਸਾਡਾ ਜੋ ਵਿਸ਼ਾ ਮੇਨ, ਉਹ ਸਾਡੇ 3-4 ਮੇਨ ਪੁਆਇੰਟ ਹੈਗੇ ਸੀਗੇ, ਜਿਹਦੇ ਵਿੱਚ ਇੱਕ ਤਾਂ ਜੋ ਆਮ ਰੂਟੀਨ 'ਚ ਗੱਲ ਚੱਲ ਰਹੀ ਸੀ ਵੀ ਕੰਪਰੋਮਾਈਜ਼ ਹੋ ਗਿਆ। ਤਾਂ ਮੈਂ ਸੋ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਕਲੀਅਰ ਕਰਨਾ ਚਾਹੁੰਦਾ ਵੀ ਇਸ ਕੇਸ ਦੇ ਵਿੱਚ ਕੋਈ ਕੰਪਰੋਮਾਈਜ਼ ਨਹੀਂ ਹੋਇਆ। ਉਹ ਪਰਿਵਾਰ ਨੇ ਸਾਡੇ ਤੱਕ ਪਹੁੰਚ ਜ਼ਰੂਰ ਕੀਤੀ ਸੀ, ਤਾਂ ਮੈਂ ਉਹਦੀ ਵੀ ਕਲੈਰੀਫਿਕੇਸ਼ਨ ਦਿੱਤੀ ਸੀ ਵੀ ਉਹਨਾਂ ਦੇ ਸੰਬੰਧਿਤ ਲੋਕ ਮੇਰੇ ਵਾਕਫ ਨੇ, ਸ਼ਹਿਰਦਾਰੀ ਹੈ, ਉੱਠਣਾ ਬੈਠਣਾ ਮਿਲਣਾ ਜੁਲਣਾ ਉਹਨਾਂ ਦੇ ਪਰਿਵਾਰ ਨਾਲ ਪੁਰਾਣਾ ਮੇਰਾ ਵਾਕਫੀਅਤ ਸੀ। ਸੋ ਮੇਰੇ ਕੋਲ ਉਹਨਾਂ ਨੇ ਪਹੁੰਚ ਕੀਤੀ ਹੈ ਸਿਰਫ ਪਰਿਵਾਰ ਤੱਕ ਜਾਣ ਲਈ ਵੀ ਅਸੀਂ ਪਰਿਵਾਰ ਨੂੰ ਮਿਲਣਾ ਚਾਹੁੰਦੇ ਹਾਂ। ਇੱਕ ਡਰ ਕਹਿ ਲਓ ਜਾਂ ਇੱਕ ਉਹਨਾਂ ਨੂੰ ਫਿਕਰ ਕਹਿ ਲਓ ਵੀ ਅਸੀਂ ਜਾਵਾਂਗੇ ਤਾਂ ਪਰਿਵਾਰ ਕੁਛ ਉੱਦਾਂ ਹੀਟ ਆਫ ਦੀ ਮੂਵਮੈਂਟ ਦੇ ਵਿੱਚ ਕੋਈ ਉਹੋ ਜਿਹਾ ਸਾਨੂੰ ਬੋਲ ਨਾ ਦੇਣ ਜਾਂ ਕੋਈ ਉੱਥੇ ਕੋਈ ਲੜਾਈ ਝਗੜਾ ਨਾ ਹੋ ਜੇ। 100 ਜਿਨ੍ਹਾਂ ਦੇ ਬੱਚੇ ਗਏ ਨੇ ਦੁੱਖ ਤਾਂ ਹੁੰਦਾ ਹੀ ਆ ਜੀ ਉਹਨਾਂ ਨੂੰ, ਉੱਥੇ ਮੌਕੇ ਦਾ ਪਤਾ ਨਹੀਂ ਹੁੰਦਾ, ਸਮ ਟਾਈਮ ਬੰਦਾ ਗੁੱਸੇ ਦੇ ਵਿੱਚ ਕੋਈ ਐਕਸ਼ਨ ਲੈ ਲੈਂਦਾ। ਸੋ ਇਸ ਕਰਕੇ ਉਹ ਸਿੱਧਾ ਪਰਿਵਾਰ ਦੇ ਕੋਲ ਜਾਣ ਨਾਲੋਂ ਉਹਨਾਂ ਨੇ ਮੈਨੂੰ ਅਪਰੋਚ ਕੀਤੀ
ਵਕੀਲ ਸਾਹਿਬ ਨੂੰ ਅਪਰੋਚ ਕੀਤੀ, ਕੁਛ ਹੋਰ ਬੰਦੇ ਪਾ ਕੇ ਉਹਨਾਂ ਨੇ ਘਰ ਤੱਕ ਵੀ ਮਤਲਬ ਉਹਨਾਂ ਨੇ ਸਿਰਫ ਇਹ ਵੀ ਜਿਹੜੀ ਚੀਜ਼ ਉਹਨਾਂ ਨੂੰ ਬਹੁਤ ਟਾਈਮ ਪਹਿਲਾਂ ਕਰਨੀ ਚਾਹੀਦੀ ਸੀ ਉਹ ਚੀਜ਼ ਹੁਣ ਜਾ ਕੇ ਉਹ ਦੇਰੀ ਨਾ ਕਰ ਰਹੇ ਨੇ। ਸੋ ਅਗਰ ਇਹ ਚੀਜ਼ਾਂ ਪਹਿਲਾਂ ਹੋ ਜਾਂਦੇ ਪਰਿਵਾਰ ਸ਼ਾਇਦ ਇਸ ਚੀਜ਼ ਨੂੰ ਜ਼ਿਆਦਾ ਪ੍ਰਾਇਓਰਟੀ 'ਤੇ ਲੈਂਦਾ, ਬਟ ਇਹ ਆ ਵੀ ਹੁਣ ਉਹ ਫਸੇ ਦਾ ਨਾਮ ਹੈ ਜੀ, ਵੀ ਜਦੋਂ ਮੁਸੀਬਤ ਸਿਰ 'ਤੇ ਪੈ ਜਾਂਦੀ ਹੈ ਤਾਂ ਫਿਰ ਬੰਦਾ ਰਸਤਾ ਤਾਂ ਕੋਈ ਨਾ ਕੋਈ ਲੱਭਦਾ। ਸੋ ਇਸ ਕਰਕੇ ਉਹ ਸਾਡੇ ਕੋਲ ਆਏ ਸੀਗੇ ਤਾਂ ਸਾਡਾ ਉਹਨਾਂ ਨਾਲ ਕੋਈ ਮਤਭੇਦ ਨਹੀਂ ਹੈਗਾ, ਉਹਦੇ ਪਰਿਵਾਰ ਨਾਲ ਸਾਡਾ ਕੋਈ ਸਾਡੀ ਕੋਈ ਰੰਜਿਸ਼ ਨਹੀਂ ਹੈ, ਸਾਡਾ ਕੋਈ ਰੋਸ ਨਹੀਂ ਹੈ। ਪਰਿਵਾਰ ਤਾਂ ਮੈਂ ਅੱਗੇ ਵੀ ਕਿਹਾ ਵੀ ਤੁਸੀਂ ਤਾਂ ਉਹ ਮੈਂ ਜੋ ਪਿਛਲੀ ਪ੍ਰੈਸ ਕਾਨਫਰੰਸ ਹੋਈ ਸੀ ਮੈਂ ਤਾਂ ਉਦੋਂ ਵੀ ਕਿਹਾ ਸੀ ਵੀ ਆ ਕੇ ਪਰਿਵਾਰ ਦਾ ਹਾਲ ਚਾਲ ਤੇ ਪੁੱਛੋ, ਕਮ ਸੇ ਕਮ ਉਹਨਾਂ ਨੂੰ ਕੁਛ ਤਾਂ ਤਸੱਲੀ ਮਿਲੇ। ਸੋ ਚਲੋ ਉਹ ਉਹਨਾਂ ਨੇ ਪਹੁੰਚ ਕੀਤੀ ਸੀ। ਫਿਰ ਉਸ ਤੋਂ ਬਾਅਦ ਜਦੋਂ ਪ੍ਰੈਸ ਕਾਨਫਰੰਸ ਤੋਂ ਬਾਅਦ ਫਿਰ ਕੋਈ ਸਾਡੀ ਦੁਬਾਰਾ ਕੋਈ ਗੱਲ ਨਹੀਂ ਹੋਈ। ਕੋਈ ਕੁਛ ਲੋਕ ਪੈਸੇ ਦਾ ਐਲੀਗੇਸ਼ਨ ਲਾ ਰਹੇ ਸੀ ਔਰ ਕੁਛ ਲੋਕ ਕਹਿ ਰਹੇ ਸੀ ਵੀ ਸਹਿਮਤੀ ਹੋ ਗਈ ਹੈ। ਸੋ ਮੈਂ ਉਹ ਚੀਜ਼ ਕਲੀਅਰ ਕੀਤੀ ਸੀ। ਔਰ ਸੈਕਿੰਡ ਥਿੰਗ ਜਿਹੜੀ ਹੈਗੀ ਸੀ ਉਹ ਲੇਡੀ ਜਗਜੀਤ ਕੌਰ ਹੈ ਜਿਹੜੀ ਕਾਂਸਟੇਬਲ ਆ, ਉਹ ਬਾਰ-ਬਾਰ ਉਹਨਾਂ ਦੀਆਂ ਉਹ ਪਟੀਸ਼ਨਸ ਪਾ ਰਹੇ ਸੀ ਅਗੇਨ ਐਂਡ ਅਗੇਨ ਹਾਈ ਕੋਰਟ ਦੇ ਵਿੱਚ। ਮਤਲਬ ਉਹਨਾਂ ਨੇ ਇਸ ਚੀਜ਼ ਨੂੰ ਮਤਲਬ ਟਾਈਮ ਪਾ ਕੇ ਇੱਕ ਮੈਂ ਉਹ ਚੀਜ਼ ਕਲੀਅਰ ਕੀਤੀ ਸੀ ਵੀ ਇਹਦੇ ਵਿੱਚ ਪਤਾ ਨਹੀਂ ਕੀ ਉਹਨਾਂ ਕੋਲ ਐਸਾ ਸਿਸਟਮ ਹੈਗਾ। ਸੋ ਅਸੀਂ ਕੰਪਲੇਨੈਂਟ ਹਾਂ, ਅਸੀਂ ਖੁਦ ਪਰੇਸ਼ਾਨ ਹਾਂ ਵੀ ਸਾਨੂੰ ਜਿੰਨੀ ਵਾਰੀ ਉਹ ਪਟੀਸ਼ਨ ਪਾਉਣਗੇ ਕੋਈ ਐਪਲੀਕੇਸ਼ਨ ਲਾਉਣਗੇ ਸਾਨੂੰ ਵੀ ਉਨੇ ਵਾਰੀ ਹੀ ਸਾਨੂੰ ਵਕੀਲ ਹਾਇਰ ਕਰਨਾ ਪੈਂਦਾ। ਸੋ ਇਸ ਕਰਕੇ ਜੋ ਮੈਂ ਤਾਂ ਉਹ ਨਿਰਣਾ ਇਸ ਲਈ ਕੱਢਿਆ ਸੀ ਵੀ ਮਾੜਾ ਬੰਦਾ ਤਾਂ ਅੱਜ ਦੀ ਡੇਟ ਦੇ ਵਿੱਚ ਚਾਹੇ ਉਹ ਮੁਜਰਮ ਹੈ ਅਤੇ ਚਾਹੇ ਉਹ ਸ਼ਿਕਾਇਤ ਕਰਤਾ ਆ, ਵੀ ਇਹਦੇ ਵਿੱਚ ਤਾਂ ਜਿਹਦੇ ਕੋਲੇ ਪੈਸਾ ਜਾਂ ਜਿਹਦੇ ਕੋਲੇ ਲਿੰਕ ਸਰਕਲ ਆ ਇਹਦੇ ਵਿੱਚ ਤਾਂ ਉਹਦੇ ਫੇਵਰ 'ਚ ਹੀ ਗੱਲ ਹੁੰਦੀ ਔਰ ਹੁੰਦੀ ਆਈ ਆ ਅਤੇ ਅੱਗੇ ਹੁੰਦੀ ਰਹੇਗੀ, ਕਿਉਂਕਿ ਸਾਡਾ ਸਿਸਟਮ ਤਾਂ ਚੇਂਜ ਹੋਣ ਵਾਲਾ ਹੈ ਨਹੀਂ। ਔਰ ਫਿਰ ਉਸ ਤੋਂ ਬਾਅਦ ਜਿਹੜਾ ਇੱਕ ਸਾਨੂੰ ਪਤਾ ਲੱਗਾ ਸੀ ਵੀ ਜਿਹੜਾ ਮੁਨਸ਼ੀ ਬਲਵਿੰਦਰ ਆ ਉਹਨੂੰ ਬਹਾਲ ਕਰ ਦਿੱਤਾ ਗਿਆ। ਸੋ ਵੀ ਸਾਡੇ ਵਾਸਤੇ ਦੁੱਖ ਦੀ ਗੱਲ ਹੈ ਵੀ ਅਜੇ ਤਾਂ ਜ਼ਖਮ ਬੜੇ ਅੱਲੇ ਨੇ ਔਰ ਇਹਨਾਂ ਨੇ ਤਾਂ ਬਹੁਤ ਜਲਦੀ ਉਹਨੂੰ ਬਹਾਲ ਵੀ ਕਰ ਦਿੱਤਾ। ਇਨਵੈਸਟੀਗੇਸ਼ਨ ਸੀ, ਕਮ ਸੇ ਕਮ ਟਰਾਇਲ ਚੱਲਦਾ। ਮਾਨਯੋਗ ਜੋ ਸਾਡੀਆਂ ਕੋਰਟਸ ਨੇ ਉਹਨਾਂ ਤੋਂ ਪਰਮਿਸ਼ਨ ਲੈਂਦੇ ਕੁਛ। ਬਾਕੀ ਚਲੋ ਸਾਡੇ CP ਸਾਹਿਬ ਦੇ ਹੱਥ ਵੀ ਬਹੁਤ ਕੁਛ ਹੈਗਾ ਜੀ, ਚਲੋ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਕੋਰਟ ਨੇ। ਸੋ ਉਹਨਾਂ ਨੂੰ ਜੋ ਠੀਕ ਲੱਗਿਆ ਉਹਨਾਂ ਨੇ ਕੀਤਾ। ਬਟ ਸਾਡੇ ਲਈ ਇਹ ਦੁੱਖ ਦੀ ਗੱਲ ਸੀ ਵੀ ਇਹਨਾਂ ਬੰਦਿਆਂ ਨੇ ਏਡੀ ਵੱਡੀ ਘਟਨਾ ਨੂੰ ਅੰਜਾਮ ਦਿੱਤਾ। ਔਰ ਉਹ ਲੇਡੀ ਕਾਂਸਟੇਬਲ ਇਸ ਦਾ ਜੋ ਮੇਨ ਇਹ ਪ੍ਰੋਬਲਮ ਸੀ, ਇਹਦੀ ਮੇਨ ਜੜ੍ਹ ਹੈ। ਪਰ ਸਭ ਤੋਂ ਦੁੱਖ ਦੀ ਗੱਲ ਇਹ ਆ ਵੀ ਉਹਦੀ ਬੇਲ ਹੋ ਜਾਣਾ ਸਾਡੇ ਲਈ ਬੜੀ, ਉਹ ਸਾਡੀਆਂ ਵੀ ਕੁਛ ਕਮੀਆਂ ਸੀ। ਇੱਕ ਮੈਂ ਉਹਦੇ ਵਿੱਚ 161 ਦੀ ਗੱਲ ਕੀਤੀ ਸੀ ਵੀ 161 ਦੇ ਬਿਆਨ ਸਾਡੇ ਹੋਏ ਨਹੀਂ ਸੀ। ਉਦੋਂ ਦਿੱਲੀ ਤੋਂ ਜੋ CM ਸਾਹਿਬ ਅਰਵਿੰਦ ਕੇਜਰੀਵਾਲ ਜੀ ਔਰ ਅਮਿਤ ਸ਼ਾਹ ਜੀ ਉਹ ਬੈਕ ਟੂ ਬੈਕ ਅੰਮ੍ਰਿਤਸਰ ਦੀ ਵਿਜ਼ਿਟ ਸੀ ਉਹਨਾਂ ਦੀ। ਇੱਕ ਉਹ ਕੁਛ ਸਕੂਲ ਦੇ ਉਦਘਾਟਨ ਜਾਂ ਕੁਛ ਜੋ ਵੀ ਸਿਸਟਮ ਕੁਛ ਚੱਲ ਰਿਹਾ ਸੀ ਅੰਮ੍ਰਿਤਸਰ ਸਾਹਿਬ, ਤਾਂ ਉਹ ਵਾਰ-ਵਾਰ ਉੱਥੇ ਆ ਰਹੇ ਸੀ ਅਤੇ ਉੱਥੇ SSP ਸਾਹਿਬ ਵੱਲੋਂ ਪੁਲਿਸ ਪ੍ਰਸ਼ਾਸਨ ਦੀ ਡਿਊਟੀ ਲਾ ਦਿੱਤੀ ਜਾਂਦੀ ਸੀ। ਅਸੀਂ ਜਿੰਨੇ ਵਾਰੀ ਬਿਆਨਾਂ ਦੀ ਗੱਲ ਕਰਦੇ ਸੀ ਤਾਂ ਉਹ ਸਾਨੂੰ ਕਹਿ ਰਹੇ ਸੀ ਵੀ ਸਾਡੀਆਂ ਡਿਊਟੀਆਂ ਲੱਗੀਆਂ ਨੇ। ਸੋ ਇਸ ਕਰਕੇ ਉਹ ਚੀਜ਼ ਡਿਲੇ ਹੁੰਦੀ। ਕਹਿ ਲਈਏ ਵੀ ਰੈਲੀਆਂ ਦੀ ਭੇਟ ਚੜ੍ਹ ਗਈ ਤੁਹਾਡੀ ਕਾਰਵਾਈ ਜਿਹੜੀ ਹੋਣੀ ਜੀ। ਸਾਡੀ ਜੋ ਕਾਰਵਾਈ ਸੀ ਤੁਹਾਡੀ ਵਰਡਿੰਗ ਸਹੀ ਹੈ ਜੀ, ਰੈਲੀਆਂ ਦੀ ਭੇਟ ਚੜ੍ਹ ਗਈ। ਔਰ ਰੈਲੀਆਂ 'ਚ ਪੁਲਿਸ ਪ੍ਰਸ਼ਾਸਨਾਂ ਦੀ ਡਿਊਟੀ ਲੱਗੀ ਰਹੀ ਹੈ ਔਰ ਸਾਡੇ 161 ਦੇ ਬਿਆਨ ਨਹੀਂ ਸੀ। ਔਰ ਕੋਰਟ ਨੇ ਤਾਂ ਦੇਖਣੇ ਹੁੰਦੇ ਪੇਪਰ, ਉਹਨਾਂ ਨੇ ਇਹ ਨਹੀਂ ਦੇਖਣਾ ਵੀ ਇਹ ਦੇਖੋ ਮੁਜਰਮ ਤਾਂ ਬੇਕਸੂਰ ਸਾਬਤ ਹੋਣਾ ਜਦੋਂ ਅਸੀਂ ਕੋਰਟ ਦੇ ਵਿੱਚ ਅਖੀਰਲੇ ਨਿਰਣੇ 'ਤੇ ਜਾਣਾ। ਕੋਰਟ ਨੇ ਦੱਸਣਾ ਵੀ ਤੁਸੀਂ ਕਸੂਰਵਾਰ ਹੋ ਜਾਂ ਤੁਸੀਂ ਬੇਕਸੂਰ ਹੋ। ਠੀਕ ਹੈ ਜੀ। ਉਹਨਾਂ ਟਾਈਮ ਤਾਂ ਜਿੰਨਾ ਟਰਾਇਲ ਚੱਲਦਾ ਅਸੀਂ ਕਿਸੇ ਨੂੰ ਕਸੂਰਵਾਰ ਤਾਂ ਕੋਈ ਕਹਿ ਹੀ ਨਹੀਂ ਸਕਦਾ। ਸੋ ਇਸ ਕਰਕੇ ਸਾਨੂੰ ਵੀ ਇੰਨੀ ਅਵੇਅਰਨੈਸ ਨਹੀਂ ਸੀ ਹੈਗੀ ਸਾਡੇ ਲਈ ਵੀ ਚਲੋ ਇਹ ਰਸਤੇ ਪਰਸਨਲੀ ਫੇਸ ਕਰਨਾ ਕੁਛ ਹੋਰ ਆ। ਲੋਕਾਂ ਦੇ ਕੰਮ ਕਰਾਉਣੇ ਬਹੁਤ ਸੌਖੇ ਹੁੰਦੇ ਨੇ, ਇੱਕ ਬੰਦੇ ਲਈ ਆਪਦਾ ਕੇਸ ਦੇਖਣਾ ਬਹੁਤ ਔਖਾ। ਸੋ ਇਸ ਕਰਕੇ ਉਹ 161 ਦੇ ਜੋ ਬਿਆਨ ਸੀਗੇ ਉਹ ਬਿਆਨਾਂ ਦੀ ਘਾਟ ਕਰਕੇ ਜੋ ਬਲਵਿੰਦਰ ਮੁਨਸ਼ੀ ਹੈ ਔਰ ਜੋ ਜਗਜੀਤ ਕੌਰ ਕਾਂਸਟੇਬਲ ਹੈ ਉਹਨਾਂ ਦੀ ਜ਼ਮਾਨਤ ਹੋਣ ਦਾ ਕਾਰਨ ਅਸੀਂ ਦੱਸਿਆ ਸੀ। ਉਹ ਕਹਿੰਦੇ ਵੀ ਇਹਨਾਂ ਦੀ ਜ਼ਮਾਨਤ ਹੋ ਗਈ ਅਤੇ ਬਾਕੀ ਤਾਂ ਸਭ ਦੀ ਜ਼ਮਾਨਤ ਹੋ ਹੀ ਜਾਣੀ ਹੈ। ਸੋ ਇਸ ਕਰਕੇ ਚਲੋ ਕੋਰਟ ਨੇ 161 ਦੇ ਬਿਆਨ ਦੇਖੇ, ਉਹਨਾਂ ਸਾਰਾ ਉਹ ਕੇਸ ਰੀਡ ਕੀਤਾ। ਸੋ ਹੁਣ ਇਹ ਮੈਟਰ ਮਾਨਯੋਗ ਸੁਪਰੀਮ ਕੋਰਟ ਦੇ ਕੋਲ ਚਲਾ ਗਿਆ। ਸੋ ਉੱਥੋਂ ਹੁਣ ਇੱਕ ਡੇਟ ਪਈ ਹੈ ਔਰ ਰਿਲੈਕਸੇਸ਼ਨ ਮਿਲੀ ਹੈ ਜੀ ਨਵਦੀਪ ਸਿੰਘ ਨੂੰ। ਉਹਨਾਂ ਨੇ ਵੀ ਮਿਲੀ ਹੈ ਬੀਤੇ ਦਿਨ ਹੀ, ਉਹ ਵੀ ਖਬਰ ਆਈ ਹੈ ਜੀ। ਉਹਦੇ ਵਿੱਚ ਕਿੱਥੇ ਕਮੀ ਮੰਨਦੇ ਹੋ ਵੀ ਉੱਥੇ ਵੀ ਕਿਤੇ ਕਮੀ ਰਹੀ ਹੈ ਵੀ ਉਹਨਾਂ ਨੂੰ ਰਿਲੈਕਸੇਸ਼ਨ ਮਿਲੀ ਹੈ? ਇੱਥੇ ਮੈਂ ਇੱਕ ਹੋਰ ਗੱਲ ਜੋੜ ਦਿਆਂ ਵੀ ਨਵਦੀਪ ਸਿੰਘ ਦੇ ਵੱਲੋਂ ਇੰਨੇ ਧਾਕੜ ਤਰੀਕੇ ਦੇ ਨਾਲ ਆਪਣਾ ਪੱਖ ਪੇਸ਼ ਕੀਤਾ ਜਾਂਦਾ ਹੈ। ਚੋਟੀ ਦੇ 6 ਵਕੀਲ ਉਸ ਦੇ ਵੱਲੋਂ ਹਾਇਰ ਕੀਤੇ ਜਾਂਦੇ ਨੇ। ਇੱਥੋਂ ਅੰਦਾਜ਼ਾ ਸੁਭਾਵਿਕ ਲੱਗ ਸਕਦਾ ਹੈ ਵੀ ਇੱਕ ਆਮ ਤਨਖਾਹ ਲੈਣ ਵਾਲਾ ਸਰਕਾਰੀ ਵਿਅਕਤੀ ਇੰਨੇ ਤਕੜੇ ਇੰਨੇ ਮਹਿੰਗੇ ਵਕੀਲ ਹਾਇਰ ਕਰਕੇ ਕੋਰਟ ਦੇ ਵਿੱਚ ਜਾਂਦਾ ਹੈ ਆਪਣਾ ਪੱਖ ਰੱਖਣ ਦੇ ਲਈ। ਇਹਦੇ ਪਿੱਛੇ ਵੀ ਤਾਂ ਕੋਈ ਰੋਲ ਘਚੋਲਾ ਹੋ ਹੀ ਸਕਦਾ ਵੀ ਇੰਨੇ ਵੱਡੇ ਬੰਦੇ ਹਾਇਰ ਕਰਨੇ ਵੀ ਸੌਖੀ ਗੱਲ ਥੋੜ੍ਹੀ ਹੈ ਇੱਕ ਸਰਕਾਰੀ ਮੁਲਾਜ਼ਮ ਦੇ ਲਈ ਆਮ ਜੇ। ਜੀ ਚਲੋ ਨਵਦੀਪ ਸਿੰਘ ਤੇ ਇੱਕ ਫੁੱਲ ਇੰਸਪੈਕਟਰ ਨੇ ਜੀ, ਉਹਨਾਂ ਦਾ ਉਹ ਪੁਰਾਣਾ ਮੈਂ ਇਹਨਾਂ ਨੂੰ ਜਾਣਦਾ, ਸ਼ਹਿਰ 'ਚ ਬੜਾ ਰੁਤਬਾ ਉਹਨਾਂ ਦਾ। ਵੱਡੇ ਜੋ ਆਪਣੇ ਇਹ ਤਾਂ ਲੀਡਰ ਜਿਹੜੇ ਹੁਣ ਆਏ ਨੇ ਇਹਨਾਂ ਤੋਂ ਲੀਡਰ ਸਾਹਿਬਾਨਾਂ ਤੋਂ ਪੁਰਾਣੇ ਲੀਡਰ ਨਾਲ ਵੀ ਉਹਨਾਂ ਦੇ ਬਹੁਤ ਅੱਛੇ ਸੰਬੰਧ ਸੀਗੇ। ਚਲੋ ਉਹਨਾਂ ਦਾ ਆਪਦਾ ਵੀ ਕੋਈ ਪਰਸਨਲ ਕੰਮਕਾਰ ਵੀ ਹੋ ਸਕਦਾ। ਚਲੋ ਜੇ ਮੇਰੇ 'ਤੇ ਮੁਸੀਬਤ ਪੈਂਦੀ ਮੈਂ ਵੀ ਹਾਇਰ ਵੱਡੇ ਵਕੀਲ ਕਰਦਾ। ਬਟ ਜਿਹੜੀ ਮੇਨ ਚੀਜ਼ ਹੈ ਤਾਂ ਥੱਲੋਂ ਸਟਾਰਟਿੰਗ ਤੋਂ ਹੀ ਆਪਾਂ ਚੱਲੀਏ ਅਤੇ ਇਹਦੀ ਜੜ੍ਹ 'ਤੇ ਜਾਈਏ। ਜੋ ਇੱਕ ਕਾਂਸਟੇਬਲ ਆ ਜਗਜੀਤ ਕੌਰ, ਤੁਸੀਂ ਉਹਨਾਂ ਦੇ
ਵਕੀਲ ਸਾਹਿਬਾਨਾਂ ਦੀ ਲਿਸਟ ਦੇਖਿਓ ਜੋ ਸੀਨੀਅਰ ਐਡਵੋਕੇਟ, ਉਸ ਤੋਂ ਬਾਅਦ ਫਿਰ ਜੋ ਮਾਨਯੋਗ ਹਾਈ ਕੋਰਟ ਦੇ ਵਿੱਚ ਏਡੇ ਏਡੇ ਵਕੀਲ ਆਏ ਨੇ, ਉਹਨਾਂ ਦੀਆਂ ਫੀਸਾਂ ਤਾਂ ਪੁੱਛ ਕੇ ਮਤਲਬ ਬੰਦੇ ਨੂੰ ਹੈਰਾਨੀ ਹੁੰਦੀ ਹੈ ਵੀ ਯਾਰ ਮਤਲਬ ਚਲੋ ਆਪਣੇ ਬਚਾਅ ਲਈ ਤਾਂ ਉਹ ਕਰਨਗੇ ਓਬਵੀਅਸ, ਉਹਨਾਂ ਕੋਲੇ ਕੀ ਹੈਗਾ। ਹਾਂਜੀ, ਗੱਲ ਤਾਂ ਇਹ ਆ ਨਾ ਵੀ ਚੰਗਾ ਬਿਜ਼ਨਸਮੈਨ ਵੀ ਉਹ ਕੰਮ ਕਰਨ ਤੋਂ ਪਹਿਲਾਂ ਝਿਜਕਦਾ ਹੈ ਜਿਹੜਾ ਕੰਮ ਇੱਕ ਆਮ ਕਾਂਸਟੇਬਲ, ਇੱਕ ਆਮ ਇੰਸਪੈਕਟਰ, ਕਿਉਂਕਿ ਪੰਜਾਬ ਦੇ ਵਿੱਚ 80,000 ਤੋਂ ਵੱਧ ਦੀ ਨਫਰੀ ਹੈ ਪੁਲਿਸ ਦੀ, ਉਹਨਾਂ ਦੇ ਵਿੱਚੋਂ ਇੱਕ ਆਮ ਸਧਾਰਨ ਪੁਲਿਸਮੈਨ ਇਹ ਕੰਮ ਕਰਦਾ, ਇੰਨੇ ਤਕੜੇ ਤਰੀਕੇ ਨਾਲ ਪਹੁੰਚ ਕਰਦਾ, ਉਹਦੇ ਪਿੱਛੇ ਕੋਈ ਨਾ ਕੁਝ ਤਾਂ ਰਾਜਸੀ ਹੱਥ ਵੀ ਹੋ ਸਕਦਾ ਕਿਸੇ ਨਾ ਤਰੀਕੇ ਦੇ। ਜਿਵੇਂ ਅੰਕਲ ਹੋਣੀ ਉਸ ਸਮੇਂ ਕਹਿ ਰਹੇ ਸੀ ਕਿ ਚਿੱਟੇ ਦੀ ਤਸਕਰੀ ਦੇ ਵਿੱਚ ਵੀ ਨਾਮ ਆਉਂਦਾ ਰਿਹਾ ਕਿਸੇ ਸਮੇਂ। ਜੀ ਉਹਨਾਂ ਦਾ ਚਲੋ ਉਹ ਵਾਇਰਲ ਬੰਦੇ ਨੇ, ਉਹ ਪੁਰਾਣਾ ਵੀ ਉਹਨਾਂ ਦੀਆਂ ਕਾਫੀ ਅਪਡੇਟਸ ਲੋਕ ਕੱਢ ਕੇ ਲਿਆ ਆ। ਦੇਖੋ ਉਹਨਾਂ ਦਾ ਸਾਡੇ ਨਾਲ ਤਾਂ ਇੱਕ ਕੇਸ ਦੇ ਅਕੋਰਡਿੰਗ ਅਸੀਂ ਚੱਲ ਰਹੇ ਹਾਂ, ਬਟ ਉਹਨਾਂ ਨਾਲ ਪੁਰਾਣਾ ਜੋ ਲੋਕਾਂ ਨਾਲ ਜੋ ਵੀ ਤਸ਼ੱਦਦ ਹੋਇਆ ਉਹ ਕੱਢ ਕੇ ਲੋਕ 100 ਤੋਂ ਉੱਪਰ ਸਾਡੇ ਕੋਲ ਐਪਲੀਕੇਸ਼ਨ ਲੈ ਕੇ ਆਏ ਆ। ਬਟ ਅਸੀਂ ਇਹਨਾਂ ਨੂੰ ਇੱਕ ਚੀਜ਼ ਕਹੀ ਹੈ ਵੀ ਇਹ ਸਾਡਾ ਮੈਟਰ ਤੁਹਾਡਾ ਉਹ ਵੀ ਜਾਇਜ਼ ਹੈ। ਤੁਸੀਂ ਆਪਣੀ ਜੇ ਤੁਸੀਂ ਸਾਡੇ ਕੋਲ ਆਏ ਹੋ ਤਾਂ ਲੜਾਈ ਤੁਹਾਨੂੰ ਖੁਦ ਵੀ ਲੜਨੀ ਚਾਹੀਦੀ ਆ। ਅੱਜ ਦੇ ਸਮੇਂ ਦੇ ਵਿੱਚ ਤੁਸੀਂ ਕਿਸੇ ਦੇ ਮੋਢੇ 'ਤੇ ਰੱਖ ਕੇ ਬੰਦੂਕ ਚਲਾਉਣ ਦਾ ਸਮਾਂ ਨਾ ਦੇਖਿਆ ਜਾਵੇ। ਮੇਨ ਚੀਜ਼ ਇਹ ਹੈ ਵੀ ਆਪਣੀ ਲੜਾਈ ਅਸੀਂ ਆਪਣੀ ਲੜਾਈ ਖੁਦ ਲੜ ਰਹੇ ਹਾਂ। ਅਸੀਂ ਇੱਕ ਮੌਜੂਦਾ ਉਸ ਟਾਈਮ ਤਾਂ ਉਹ ਮੌਜੂਦਾ ਆਪਣੀ ਡਿਊਟੀ 'ਤੇ ਸੀਗੇ, ਠੀਕ ਹੈ ਜੀ। ਅਸੀਂ ਮੌਜੂਦਾ ਪ੍ਰਸ਼ਾਸਨ ਦੇ ਨਾਲ, ਠੀਕ ਹੈ ਜੀ, ਮੌਜੂਦਾ ਉਦੋਂ ਚਲੋ ਉਹਨਾਂ ਦੀ ਸਪੋਰਟ ਵਿੱਚ ਤਾਂ ਚਲੋ ਸਾਨੂੰ ਕਹਿਣ ਦੀ ਲੋੜ ਨਹੀਂ ਸੀ, ਆਪਣੇ ਮੂੰਹ ਤਾਂ ਕੀ ਕਹਿਣਾ, ਜੱਗ ਜਾ ਰਹੀ ਹੈ। ਤਾਂ ਸੋ ਸਾਰੇ ਉਹਨਾਂ ਦੇ ਫੇਵਰ ਦੇ ਵਿੱਚ ਹੀ ਨੇ ਆਲਮੋਸਟ। ਸਾਡੇ ਫੇਵਰ ਦੇ ਵਿੱਚ ਪਬਲਿਕ ਹੈ, ਬਟ ਪਬਲਿਕ ਕੋਲੇ ਕੋਈ ਇੰਨੇ ਅਖਤਿਆਰ ਨਹੀਂ ਹੈਗੇ, ਪਬਲਿਕ ਕੋਲੇ ਕੋਈ ਰਾਈਟਸ ਨਹੀਂ ਹੈਗੇ। ਪਬਲਿਕ ਸਿਰਫ ਇੱਕ ਫੋਨ 'ਤੇ ਬੈਠ ਕੇ ਜਾਂ ਉਹ ਕੈਂਡਲ ਮਾਰਚ ਦੇ ਵਿੱਚ ਆ ਕੇ ਦੁੱਖ ਕਰ ਸਕਦੇ ਆ, ਪਰ ਪਬਲਿਕ ਦੇ ਹੱਥ ਦੇ ਵਿੱਚ ਕੋਈ ਐਸੀ ਪਾਵਰ ਜਾਂ ਐਸੀ ਤਾਕਤ ਨਹੀਂ ਹੈਗੀ ਸਿਵਾਏ ਇੱਕ ਇਲੈਕਸ਼ਨ ਟਾਈਮ ਵੋਟ ਦੇਣ ਤੋਂ ਇਲਾਵਾ ਪਬਲਿਕ ਕੋਲੇ ਉਸ ਤੋਂ ਬਾਅਦ ਕੋਈ ਪਾਵਰ ਨਹੀਂ ਹੈਗੀ। ਇੱਕ ਤਖਤਾ ਪਲਟਣ ਦੀ ਪਾਵਰ ਪਬਲਿਕ ਦੇ ਕੋਲ ਹੈ, ਬਟ ਸਿਰਫ ਇੱਕ ਦਿਨ ਲਈ। ਇੱਕ ਦਿਨ ਤੋਂ ਬਾਅਦ ਉਹ ਪਬਲਿਕ ਆਮ ਜ਼ੀਰੋ ਕੈਟਾਗਰੀ ਦੇ ਵਿੱਚ ਆ ਜਾਂਦੀ ਹੈ, ਜਿਹੜੀ ਉਹ 5 ਸਾਲ ਜ਼ੀਰੋ ਰਹਿੰਦੀ ਹੈ, ਔਰ ਉਸ ਤੋਂ ਬਾਅਦ ਫਿਰ ਇੱਕ ਦਿਨ ਉਹਨਾਂ ਦੀ ਵੈਲਿਊ ਆਉਂਦੀ ਹੈ ਜਿਸ ਦਿਨ ਇਲੈਕਸ਼ਨ ਦਾ ਦਿਨ ਹੁੰਦਾ। ਸੋ ਇਸ ਕਰਕੇ ਸਾਡੇ ਕੋਲੇ ਪਬਲਿਕ ਦੀ ਸਿੰਪਥੀ ਬਹੁਤ ਹੈ, ਬਟ ਸਿੰਪਥੀ ਦੇ ਨਾਲ ਲੜਾਈਆਂ ਨਹੀਂ ਲੜੀਆਂ ਜਾਂਦੀਆਂ। ਇਸ ਕਰਕੇ ਅਸੀਂ ਲੋਕ ਸਾਨੂੰ ਜਦੋਂ ਐਸੀਆਂ ਚੀਜ਼ਾਂ ਆਉਂਦੀਆਂ ਅੱਗੇ ਨਿਕਲ ਕੇ, ਅਤੇ ਸਾਨੂੰ ਕਹਿੰਦੇ ਆ ਵੀ ਇੱਦਾਂ ਨਾ ਕਰ ਲਿਓ, ਕੰਪਰੋਮਾਈਜ਼ ਨਾ ਕਰ ਲਿਓ, ਤੁਸੀਂ ਮਤਲਬ ਆਹ ਚੀਜ਼ਾਂ ਬਹੁਤ ਵੱਡੀ ਲੜਾਈ ਲੜਦੇ ਹੋ। ਸੋ ਅਸੀਂ ਸਾਡੇ ਸ਼ੂ ਦੇ ਵਿੱਚ ਉਹਨਾਂ ਨੇ ਆ ਕੇ ਦੇਖਿਆ ਨਹੀਂ, ਜਿਨ੍ਹਾਂ ਦੇ ਬੱਚੇ ਗਏ ਨੇ ਉਹ ਕਿੱਥੋਂ ਕੰਪਰੋਮਾਈਜ਼ ਕਰ ਲੈਣਗੇ। ਔਰ ਮੇਰੇ ਹੱਥ ਵਿੱਚ ਤਾਂ ਮੈਂ ਤਾਂ ਹੀ ਕਲੈਰਿਟੀ ਇਹ ਕੀਤੀ ਸੀ ਵੀ ਮੇਰੇ ਹੱਥ ਵਾਸਤੇ ਕੁਛ ਹੈ ਹੀ ਨਹੀਂ। ਮੇਰੇ ਕੋਲੇ ਆਉਣ ਦੀ ਬਜਾਏ ਅਗਰ ਤੁਸੀਂ ਪਰਿਵਾਰ ਕੋਲੇ ਜਾਓ ਤਾਂ ਜ਼ਿਆਦਾ ਵਧੀਆ। ਪਰਿਵਾਰ ਤੁਹਾਨੂੰ ਮਾਫ਼ ਕਰ ਦਿੰਦਾ, ਠੀਕ ਹੈ ਜੀ। ਸਜ਼ਾ ਦੀ ਮਾਫ਼ੀ, ਇੱਥੇ ਕਤਲਾਂ ਦੇ ਰਾਜੀਨਾਮੇ ਹੁੰਦੇ ਨੇ, ਜੇ ਪਰਿਵਾਰ ਉਹਨਾਂ ਨੂੰ ਮਾਫ਼ ਕਰਦੇ, ਮੈਨੂੰ ਤਾਂ ਕੋਈ ਦੁੱਖ ਹੀ ਹੈ ਨਹੀਂ। ਮੇਰੇ ਤੋਂ ਚਲੋ ਕੇਸ ਚੱਲਿਆ, ਅਗਰ ਪਰਿਵਾਰ ਮੈਨੂੰ ਕਹੇ ਵੀ ਨਹੀਂ ਜੀ ਉਹਨਾਂ ਨੇ ਸਾਡੇ ਤੋਂ ਮਾਫ਼ੀ ਮੰਗ ਲਈ ਆ, ਅਸੀਂ ਮਾਫ਼ ਕਰਤਾ। ਔਰ ਇੱਕ ਚੀਜ਼ ਦੀ ਮੈਂ ਤੁਹਾਡੇ ਮਾਧਿਅਮ ਰਾਹੀਂ ਕਹਿ ਦੇਣਾ ਚਾਹੁੰਦਾ, ਇਹ ਜਿਹੜਾ ਕੇਸ ਆ ਇਹ ਪੈਸੇ ਨਾਲ ਕਦੀ ਸੋਲਵ ਨਹੀਂ ਹੋ ਸਕਦਾ, ਇਹਦਾ ਮੁੱਲ ਨਹੀਂ ਹੈਗਾ। ਤਾਂ ਨਾ ਅਸੀਂ ਮਰਿਆਂ ਦਾ ਮਾਸ ਖਾਈਏ, ਅਤੇ ਨਾ ਅਸੀਂ ਕੋਈ ਐਸਾ ਜ਼ਰੀਆ ਬਣਨ ਦੇਵਾਂਗੇ ਵੀ ਪਰਿਵਾਰ ਕੋਲੇ ਉਹ ਕੋਈ ਵੱਡੀ ਡਿਮਾਂਡ ਲੈ ਕੇ ਚੱਲਦੇ, ਪਰਿਵਾਰ ਨੂੰ ਕਨਵਿੰਸ ਕਰ ਲੈਣ। ਤਾਂ ਸੋ ਪਰਿਵਾਰ ਵੀ ਇਸ ਪਾਸੇ ਆਉਣ ਵਾਲੇ ਨੇ, ਜਿਨ੍ਹਾਂ ਦੇ ਬੱਚੇ ਚਲੇ ਗਏ ਉਹਨਾਂ ਨੇ ਪੈਸਾ ਕਰਨਾ ਕੀ ਆ। ਹੁਣ ਮੇਨ ਮੁੱਦਾ ਤਾਂ ਇਹ ਆ ਵੀ ਲੋਕ ਕਹਿੰਦੇ ਆ ਵੀ ਵਕੀਲ ਸਾਹਿਬ ਕੋਲ ਬੰਦੇ ਆਏ ਸੀ, ਉਹਨਾਂ ਨੇ ਵੀ ਆਫਰ ਕੀਤਾ। ਚਲੋ ਮੇਰੇ ਕੋਲੇ ਕੋਈ ਪੈਸੇ ਦੀ ਹੁਣ ਤੱਕ ਤਾਂ ਉਹ ਆਏ ਵੀ ਸੀ, ਉਹਨਾਂ ਨੇ ਪੈਸੇ ਦੀ ਕੋਈ ਗੱਲ ਹੀ ਨਹੀਂ ਕੀਤੀ, ਨਾ ਉਹਨਾਂ ਨੇ ਪੈਸੇ ਦੀ ਗੱਲ ਕੀਤੀ, ਨਾ ਉਹਨਾਂ ਨੇ ਕੋਈ ਕੰਪਰੋਮਾਈਜ਼ ਦੀ ਗੱਲ ਕੀਤੀ। ਸਿਰਫ ਉਹ ਪਰਿਵਾਰ ਤੱਕ ਪਹੁੰਚ ਕਰਨਾ ਚਾਹੁੰਦੇ ਸੀ, ਜੋ ਮੈਂ ਕਿਹਾ ਵੀ ਤੁਸੀਂ ਆਪਣੇ ਬੇਸ 'ਤੇ ਵੀ ਕਰ ਸਕਦੇ ਹੋ, ਪਰ ਮੇਰੇ ਲਈ ਗੱਲ ਕਰਨੀ ਬਹੁਤ ਔਖੀ ਹੈ ਉਹਨਾਂ ਨਾਲ। ਸੋ ਇਸ ਕਰਕੇ ਮੈਂ ਇੱਕ ਵਾਰੀ ਜ਼ਿਕਰ ਕੀਤਾ ਸੀ। ਔਰ ਵਕੀਲ ਸਾਹਿਬ ਕੋਲੇ ਬਹੁਤ ਬੰਦੇ ਆਏ, ਉਹਨਾਂ ਨੇ ਮੇਰੇ ਨਾਲ ਗੱਲ ਕਰਕੇ ਫ਼ੋਨ 'ਤੇ ਇੰਨਾ ਵੀ ਜ਼ਰੂਰੀ ਨਹੀਂ ਸਮਝਿਆ ਵੀ ਮੈਂ ਗੱਲ ਕਰਾਂ, ਕਿਉਂਕਿ ਉਹ ਇਸ ਚੀਜ਼ ਨੂੰ ਪਤਾ ਵੀ ਇਸ ਚੀਜ਼ ਦੀ ਅਹਿਮੀਅਤ ਹੀ ਹੈ ਨਹੀਂ, ਪੈਸੇ ਦੀ ਇਸ ਕੇਸ ਦੇ ਵਿੱਚ ਜ਼ੀਰੋ ਅਹਿਮੀਅਤ ਹੈ। ਅਗਰ ਕੱਲ੍ਹ ਨੂੰ ਇਨ ਫਿਊਚਰ ਕੋਈ ਇਹਨਾਂ ਨਾਲ ਸਹਿਮਤੀ ਹੁੰਦੀ ਵੀ ਹੈ ਤਾਂ ਉਹ ਇੱਕ ਤਰਸ ਦੇ ਆਧਾਰ 'ਤੇ ਹੋਏਗੀ। ਇੱਕ ਪਰਿਵਾਰ ਉਹਨਾਂ ਨੂੰ ਮਾਫ਼ ਕਰਦੇ ਸਮਾਂ ਪੈ ਕੇ ਤਾਂ ਅਲੱਗ ਗੱਲ ਹੈ, ਪਰ ਜੇ ਆਪਾਂ ਆਖੀਏ ਵੀ ਕੰਪਰੋਮਾਈਜ਼ ਹੋ ਜਾਏਗਾ, ਕੋਈ ਪੈਸਾ ਚੱਲੇਗਾ, ਨਾ ਤਾਂ ਅਸੀਂ ਪੈਸਾ ਲਈਏ, ਨਾ ਅਸੀਂ ਮਰਿਆਂ ਦਾ ਮਾਸ ਖਾਈਏ। ਸਾਡੇ ਲਈ ਤਾਂ ਉਹ ਪਾਪ ਆ। ਅਸੀਂ ਆਪਦੇ ਹੱਥੀਂ ਆਪਣੀ ਜਾਨ ਲੈਣਾ ਜ਼ਰੂਰੀ ਸਮਝਾਂਗੇ, ਬਜਾਏ ਕਿਸੇ ਦੇ ਹੱਥੋਂ ਉਸੇ ਪਰਿਵਾਰ ਦਾ ਪੈਸਾ ਲੈ ਲਈਏ। ਸੋ ਇਹ ਚੀਜ਼ ਮੈਂ ਬੜੀ ਵੈਰੀ ਕਲੀਅਰ ਕਰ ਦਿੰਦਾ, ਠੀਕ ਹੈ ਜੀ। ਔਰ ਇਹ ਅੱਗੇ ਵੀ ਇਹੀ ਚੀਜ਼ 'ਤੇ ਇੱਦਾਂ ਹੀ ਸਟੇ ਅਸੀਂ ਚੱਲਾਂਗੇ ਅਤੇ ਇੱਦਾਂ ਹੀ ਸਟੇ ਰਵਾਂਗੇ। ਸੋ ਪੈਸੇ ਵਾਲੇ ਰਿਊਮਰ 'ਚ ਨਾ ਆਉਣ, ਜਿਹੜਾ ਸਾਡਾ ਉਸ ਦਿਨ ਮੇਨ ਕਾਰਨ ਸੀ। ਸਾਡਾ ਮੇਨ ਕਾਰਨ ਇਹ ਸੀ ਵੀ ਅੱਜ ਲੋਕਾਂ ਨੂੰ ਯਾਦ ਆ ਗਿਆ ਕੰਪਰੋਮਾਈਜ਼ ਹੋ ਗਿਆ। ਮੈਨੂੰ 150-200 ਫੋਨ ਦਿਨ ਦੇ ਆਉਂਦੇ ਸੀ, ਮੈਂ ਤਾਂ ਅਨਨੋਨ ਨੰਬਰ ਚੱਕਣੋਂ ਹੀ ਹਟ ਗਿਆ ਸੀ। ਮਤਲਬ ਉਹਨਾਂ ਨੂੰ ਪੁੱਛਣਾ ਸਾਨੂੰ ਜ਼ਰੂਰੀ ਹੈ ਲੋਕਾਂ ਨੂੰ, ਬਟ ਸਾਡੇ ਫੇਵਰ 'ਚ ਅੱਜ ਤੱਕ ਮੈਂ ਪੁੱਛਣਾ ਚਾਹੁੰਦਾ ਵੀ ਮੇਰੇ ਕੋਲੇ ਕਿਹੜਾ ਬੰਦਾ ਆਇਆ। 250 ਲੋਕ ਫੇਵਰ 'ਚ ਆਏ ਨੇ ਜਿਹੜੇ ਪੁੱਛ ਰਹੇ ਨਾ ਜੀ, ਨਾ ਕੋਈ ਨਹੀਂ। ਸਾਡੇ ਕੋਲੇ ਕੈਂਡਲ ਮਾਰਚ ਦੇ ਵਿੱਚ ਜੋ ਬੰਦੇ ਆਏ ਨੇ ਅਸੀਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਪਰ ਪੁੱਛਣ ਵਾਲਿਆਂ ਦੀ ਤਾਂ ਕਮੈਂਟਾਂ ਵਾਲਿਆਂ ਦੀ ਲਿਸਟ ਬੜੀ ਲੰਬੀ ਹੈ। ਉਹ ਸਿਰਫ ਆਪਣਾ ਬੈਠ ਕੇ ਉਹ ਚੀਜ਼ ਨੂੰ ਦੇਖ ਰਹੇ ਵੀ ਅਸੀਂ ਕਰ ਕੀ ਰਹੇ ਹਾਂ, ਵੀ ਸਾਡੇ ਅਕੋਰਡਿੰਗ ਕਰਿਓ, ਪਰ ਉਹਨਾਂ ਦਾ ਇਸ ਕੇਸ ਦੇ ਵਿੱਚ ਐਫਰਟ ਕੋਈ ਨਹੀਂ ਹੈਗਾ। ਪਰ ਇੱਥੇ ਮੈਂ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਜਾਂ ਤੁਹਾਡੇ ਤੋਂ ਪੁੱਛਾਂ ਕਿ ਲੂਪ ਹੋਲ ਕਿੱਥੇ ਮੰਨਦੇ ਹੋ? ਇੱਕ
ਪੰਜਾਬ ਪੁਲਿਸ 'ਚ ਕੰਮ ਕਰਦਾ ਵਿਅਕਤੀ ਉਸ ਪੁਲਿਸ ਨੂੰ ਹੀ ਨਹੀਂ ਲੱਭਾ ਇੰਨੇ ਲੰਬੇ ਸਮੇਂ ਤੱਕ, ਤੇ ਹੁਣ ਉਹਨਾਂ ਨੂੰ ਜਾ ਕੇ ਰਿਲੈਕਸੇਸ਼ਨ ਵੀ ਮਿਲ ਜਾਂਦੀ ਹੈ। ਇਹ ਕਿੱਦਾਂ ਦਾ ਲੂਪ ਹੋਲ, ਜਾਂ ਫਿਰ ਇਸ ਵਿੱਚ ਤੁਸੀਂ ਕਿਸੇ ਤਰੀਕੇ ਦੀ ਮਿਲੀ ਭੁਗਤ ਮੰਨਦੇ ਹੋ? ਦੇਖੋ ਜੀ, ਬਿਲਕੁਲ ਮਿਲੀ ਭੁਗਤ ਤਾਂ ਇਹ ਤਾਂ ਬੜੀ ਕਲੀਅਰ ਹੈ ਜੀ, ਸਾਨੂੰ ਤਾਂ ਇਹ ਗੱਲ ਕਹਿਣ ਦੀ ਜ਼ਰੂਰਤ ਹੀ ਹੈ ਨਹੀਂ ਜੀ। ਦੇਖੋ ਗੌਰਮੈਂਟ ਆ, ਜੇ ਚਾਹਵੇ ਤਾਂ ਮਿੰਟ 'ਚ ਗੌਰ ਕਰ ਲੈ, 1 ਮਿੰਟ ਦੇ ਵਿੱਚ। ਇੱਥੇ ਮੈਂ ਤਾਂ ਬਹੁਤ ਵਾਰੀਆਂ ਪੁਰਾਣੀਆਂ ਜੋ ਵੀ ਕਾਨਫਰੰਸਿਸ ਹੋਈਆਂ ਜਾਂ ਜਿੰਨੇ ਵੀ ਮੇਰੇ ਮੀਡੀਆ 'ਤੇ ਮੈਂ ਰੂਬਰੂ ਹੋਇਆ ਆ, ਮੈਂ ਤਾਂ ਇਹੀ ਕਿਹਾ ਵੀ ਇਹੀ ਜੇ ਕਿਤੇ ਆਮ ਕਿਸੇ ਇੱਕ ਵਿਅਕਤੀ ਨਾਲ ਹੋਇਆ ਹੁੰਦਾ ਤਾਂ ਰਾਤੋਂ ਦਿਨ ਨਾ ਚੜ੍ਹਨ ਦਿੰਦੇ। ਉਹਨਾਂ ਦੇ ਰਿਲੇਟਿਵਸ ਨੇ, ਉਹਨਾਂ ਦੇ ਰਿਸ਼ਤੇਦਾਰ ਨੇ, ਉਹ ਪੁੱਛ ਗਿੱਛ ਲਈ, ਚਲੋ ਬਿਠਾ ਤਾਂ ਹੁਣ ਦੀ ਡੇਟ ਦੇ ਵਿੱਚ ਔਨਲਾਈਨ ਸਿਸਟਮ ਹੋ ਗਿਆ। ਪਹਿਲਾਂ ਬਹੁਤ ਔਖਾ ਕੰਮ ਹੁੰਦਾ ਸੀ, ਹੁਣ ਤਾਂ ਥਾਣੇ ਦੇ ਵਿੱਚ 18-18, 20-20 ਲੱਖ ਦੇ ਪ੍ਰੋਜੈਕਟ ਲੱਗ ਗਏ ਨੇ। ਸੁਪਰੀਮ ਕੋਰਟ ਨੂੰ, ਹਾਈ ਕੋਰਟ ਨੂੰ, ਅਲੱਗ-ਅਲੱਗ ਜਗ੍ਹਾ ਦੇ ਅਲੱਗ-ਅਲੱਗ ਕੈਮਰੇ ਨੇ। ਹੁਣ ਤਾਂ ਮੁੰਸ਼ੀ ਸਾਹਿਬਾਨ ਦੇ ਕਮਰੇ ਵਿੱਚੋਂ ਲੈ ਕੇ ਜਾਂਦੇ ਨੇ ਜੇ ਹਵਾਲਾ 'ਚ ਵੀ ਬੰਦਾ ਦੇਣਾ ਹੋਵੇ। ਸੋ ਇਸ ਕਰਕੇ ਹੁਣ ਤਾਂ ਸਿਸਟਮ ਬਹੁਤ ਚੇਂਜ ਹੋ ਗਿਆ। ਬਟ ਪਹਿਲਾਂ ਚਲੋ ਸਿਸਟਮ ਹੋਰ ਸੀ, ਲੋਕਾਂ ਨੂੰ ਚੱਕ ਲਿਆਉਣਾ, ਪੁੱਛ ਗਿੱਛ ਕਰਨੀ, ਤੰਗ ਪਰੇਸ਼ਾਨ ਕਰਨਾ। ਚਲੋ ਮੈਂ ਵੀ ਇਸ ਚੱਕਰ 'ਚੋਂ ਨਿਕਲਿਆ ਹੋਇਆ, ਮੇਰਾ ਪਰਿਵਾਰ ਵੀ ਇਸ ਤਸ਼ੱਦਦ ਦੇ ਵਿੱਚੋਂ ਨਿਕਲਿਆ ਹੋਇਆ। ਚਲੋ ਸਾਨੂੰ ਤਾਂ ਪਰਸਨਲ ਐਕਸਪੀਰੀਅੰਸ ਆ। ਮੈਂ ਆਪਣੀ ਗੱਲ ਮੈਂ ਤਾਂ ਦੱਸਣਾ ਚਾਹੁੰਦਾ ਵੀ ਜੇ ਇਹੀ ਕਿਸੇ ਹੋਰ ਪਰਿਵਾਰ ਨਾਲ ਹੋਇਆ ਹੁੰਦਾ, ਆਮ ਵਰਗ ਨਾਲ ਹੋਇਆ ਹੁੰਦਾ, ਤਾਂ ਹੁਣ ਨੂੰ ਤਾਂ ਬਹੁਤ ਕੁਝ ਹੋ ਜਾਣਾ ਸੀ। ਚਲੋ ਨਵਦੀਪ ਸਿੰਘ ਦੇ ਤਾਂ ਪਾਵਰ ਹੈ ਜੀ, ਉਹਨਾਂ ਕੋਲੇ ਤਾਂ ਬਹੁਤ ਬੜਾ ਵੱਡਾ ਉਹਨਾਂ ਦਾ ਤਾਣਾ ਬਾਣਾ। ਔਰ ਜੋ ਨੀਚੇ 2 ਭੱਜੇ ਫਿਰਦੇ ਸੀ ਉਹਨਾਂ ਨੂੰ ਵੀ ਨਹੀਂ ਫੜ ਸਕੇ ਜੀ। ਕੋਈ ਵੀ ਨਹੀਂ ਹੱਥ ਆਇਆ ਜੀ। ਦੇਖੋ ਦੁੱਖ ਦੀ ਗੱਲ ਤਾਂ ਇਹ ਹੈ ਵੀ ਕਾਂਸਟੇਬਲ ਤੇ ਇੰਸਪੈਕਟਰ ਦਾ ਬਹੁਤ ਰੈਂਕ ਦਾ ਬਹੁਤ ਹਿਊਜ ਡਿਫਰੈਂਸ ਹੈ, ਹਿਊਜ ਡਿਫਰੈਂਸ ਹੈ। ਠੀਕ ਹੈ ਜੀ, ਚਲੋ ਬੰਦਾ ਕਿਸੇ ਨੂੰ ਤਾਂ ਫੜਦੇ, ਕਿਸੇ ਤੋਂ ਪੁੱਛ ਗਿੱਛ ਕਰਦੇ, ਕਮ ਸੇ ਕਮ ਪੁੱਛ ਗਿੱਛ ਦੇ ਵਿੱਚ ਬਹੁਤ ਚੀਜ਼ਾਂ ਆਉਣੀਆਂ ਸੀ। ਮੇਨ ਅੱਖ ਕੈਮਰੇ ਦੀ ਸੀ, ਉਹ ਤਾਂ ਖਰਾਬ ਸੀ। ਤਾਂ ਸਾਡੇ ਵੀ ਬੋਲ ਰਹਿ ਗਏ ਤੇ ਉਹਨਾਂ ਦੇ ਵੀ ਬੋਲ ਰਹਿ ਗਏ। ਹੁਣ ਸੱਚ ਦੇ ਬੋਲ ਜਿੱਤਦੇ ਕਿ ਝੂਠ ਦੇ ਜਿੱਤਦੇ, ਤੇ ਅੱਗੇ ਆਉਣ ਵਾਲੇ ਸਮੇਂ 'ਚ ਪਤਾ ਲੱਗਣਾ ਜੀ। ਤੇ ਬਾਕੀ ਚਲੋ ਵਾਹਿਗੁਰੂ ਤੇ ਸਾਨੂੰ ਭਰੋਸਾ ਜੀ। ਸਾਨੂੰ ਅਦਾਲਤਾਂ ਨੇ ਤਾਂ ਕਾਗਜ਼ ਵੇਖਣੇ ਆ ਜੀ। ਅਦਾਲਤ ਵੇਖੇਗੀ ਪੇਪਰ, ਕਾਨੂੰਨ ਨੇ ਨਹੀਂ ਦੇਖਣਾ ਵੀ ਇਹ ਤਕਲੀਫ 'ਚ ਨੇ ਬੰਦੇ, ਦੁੱਖ 'ਚ ਨੇ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਕੋਰਟ ਨੇ ਸਿਰਫ ਆਪਣੇ ਪੇਪਰ ਦੇਖਣੇ ਆ, ਡਾਕੂਮੈਂਟਸ ਤੇ। ਜੇ ਉਹ ਪੱਕ ਸਟਰੋਂਗ ਹੋਊਗਾ ਉਹ ਜੀ। ਹੁਣ ਇਹ ਆ ਵੀ ਦੇਖੋ, ਜਿਨ੍ਹਾਂ ਦੇ ਹੱਥ 'ਚ ਪਾਵਰ ਆ, ਜਿਨ੍ਹਾਂ ਦੇ ਹੱਥ 'ਚ ਕਲਮ ਆ, ਕੁਛ ਵੀ ਲਿਖ ਸਕਦੇ ਆ। ਸਾਡੇ ਹੱਥ ਤਾਂ ਕੁਛ ਨਹੀਂ ਹੈਗਾ। ਸਾਡੇ ਹੱਥ ਤਾਂ ਬਸ ਇੱਕ ਦੁਆਵਾਂ ਨੇ, ਜੋ ਅਸੀਂ ਉਹ ਪਰਿਵਾਰ ਲਈ ਦੁਆ ਕਰ ਸਕਦੇ ਹਾਂ, ਉਹ ਦੁਨੀਆ ਤੋਂ ਜਾਣ ਵਾਲੇ ਲਈ ਦੁਆ ਕਰ ਸਕਦੇ ਹਾਂ। ਮਾਨਵਜੀਤ ਸਿੰਘ ਢਿੱਲੋਂ ਸਟਿਲ ਅਜੇ ਮਿਸਿੰਗ ਨੇ, ਉਹਨਾਂ ਦੀ ਬੋਡੀ ਦਾ ਕੋਈ ਨਹੀਂ ਪਤਾ। ਜਦੋਂ ਇਹ ਚੀਜ਼ ਚੇਤੇ ਕਰਦੇ ਹੋ, ਬੇਸ਼ੱਕ 4 ਮਹੀਨੇ ਹੋ ਚੁੱਕੇ ਨੇ, ਇੱਕ ਤੜਫ ਜੀ ਤਾਂ ਹੁੰਦੀ ਹੋਊਗੀ ਨਾ ਵੀ ਇੱਕ ਭਰਾ ਚਲੋ ਮਿਲ ਗਿਆ, ਉਹਨਾਂ ਦਾ ਸੰਸਕਾਰ ਕਰ ਦਿੱਤਾ ਗਿਆ, ਪਰ ਜਿਹੜਾ ਨਹੀਂ ਮਿਲਿਆ ਉਹਨੂੰ ਲੈ ਕੇ ਤਾਂ ਰੂਹ ਤੜਫਦੀ ਹੋਊ ਪਰਿਵਾਰ ਦੀ। ਪਰਿਵਾਰ ਦੇ ਕਿਹੋ ਜਿਹੇ ਸ਼ਬਦ ਹੁੰਦੇ ਨੇ ਜਦੋਂ ਚੇਤੇ ਕਰਦੇ ਨੇ ਵੀ ਪਤਾ ਨਹੀਂ ਕਿੱਥੇ ਹੋਊ, ਕਿਹੋ ਜਿਹੀ ਹਾਲਤ 'ਚ ਹੋਊ? ਦੇਖੋ ਜੀ, ਮੈਨੂੰ ਹੁਣ ਯਾਦ ਨਹੀਂ ਮੈਂ ਕਿਹੜੇ ਮੀਡੀਆ 'ਤੇ ਮੈਂ ਗੱਲ ਕੀਤੀ ਸੀ। ਮੈਂ ਦੱਸਿਆ ਸੀ ਵੀ ਮੈਨੂੰ ਉਹਨਾਂ ਬੰਦਿਆਂ ਨੇ 3 ਮਹੀਨੇ ਤਾਂ ਸੌਣ ਨਹੀਂ ਦਿੱਤਾ। ਦੇਖੋ ਮੈਂ ਆਪਦੀ ਅੱਖੀਂ ਸਾਰਾ ਹੰਢਾਇਆ, ਮੇਰੀ ਅੱਖਾਂ ਸਾਹਮਣੇ ਉਹ ਹਾਦਸਾ ਹੋਇਆ, ਤਾਂ ਕਈ ਮਹੀਨੇ ਤਾਂ ਮੇਰੇ ਜ਼ਹਿਨ 'ਚੋਂ ਨਿਕਲਿਆ ਹੀ ਨਹੀਂ। ਫਿਰ ਮੇਰੇ ਫਰੈਂਡ ਨੇ ਹਰਦੀਪ ਗਿੱਲ ਜੀ ਮਹਿਣੇ ਤੋਂ, ਅਤੇ ਨਾਲ ਸਾਡੇ ਹੋਰ ਅਫਸਰ ਸਾਹਿਬਾਨ ਸੀ, ਉਹ ਫਿਰ ਮੈਨੂੰ ਅੰਮ੍ਰਿਤਸਰ ਸਾਹਿਬ ਜਾ ਕੇ ਇਸ਼ਨਾਨ ਕਰਵਾ ਕੇ ਲਿਆਏ। ਤਾਂ ਉਹ ਸਮੇਂ ਤੋਂ ਬਾਅਦ ਚਲੋ ਵਾਹਿਗੁਰੂ ਦੀ ਵੀ ਮਿਹਰ ਕਹਿ ਲਓ ਵੀ ਮੇਰੇ ਜ਼ਹਿਨ ਦੇ ਵਿੱਚੋਂ ਚੀਜ਼ਾਂ ਨਿਕਲਣ ਲੱਗੀਆਂ। ਮੈਂ ਤਾਂ ਆਪਦੇ ਕਮਰੇ 'ਚ ਬਹਿ ਕੇ ਆਰਾਮ ਨਾਲ, ਮੈਨੂੰ ਤਾਂ ਸਾਹ ਚੜ੍ਹਦਾ ਸੀ। ਔਰ ਮੈਨੂੰ ਤਾਂ ਉਦੋਂ ਇਹ ਵਹਿਮ ਹੋ ਗਿਆ ਸੀ ਮੈਨੂੰ ਖਰੇ ਸਾਹ ਦੀ ਤਕਲੀਫ ਹੋ ਗਈ ਇਸ ਹਾਦਸੇ ਤੋਂ ਬਾਅਦ। ਮੈਨੂੰ ਸਾਹ ਚੜ੍ਹਨਾ ਸੁਭਾਵਿਕ ਹੋ ਗਿਆ ਸੀ, ਕਿਉਂਕਿ ਉਹ ਮਾਇੰਡ ਦੇ ਵਿੱਚ ਥੋਟਸ ਆਉਂਦੇ ਆ, ਉਹ ਚੀਜ਼ ਅੱਖੀਂ ਵੇਖਣੀ। ਮਾਨਸਿਕ ਹਾਲਾਤ ਉੱਦਾਂ ਦੇ ਜੀ, ਮੈਂ ਬੜੀ ਮੁਸ਼ਕਿਲ ਆਪਣੇ ਆਪ ਨੂੰ ਰਿਕਵਰ ਕੀਤਾ ਆ। ਔਰ ਮੈਂ ਈਵਨ ਕਿ ਪਾਰਟੀਆਂ, ਵਿਆਹ ਸ਼ਾਦੀਆਂ ਸਭ ਬੰਦ ਕਰਤਾ। ਮੈਂ ਕਿਸੇ ਫੰਕਸ਼ਨ 'ਤੇ ਨਹੀਂ ਜਾਂਦਾ ਸੀ, ਮੇਰਾ ਮਾਇੰਡ ਹੀ ਉਸ ਪਾਸੇ ਹੁੰਦਾ ਨਹੀਂ ਸੀ। ਰੀਸੈਂਟ ਮੇਰਾ ਬਰਥਡੇ ਨਿਕਲ ਕੇ ਗਿਆ, ਕਿਸੇ ਨੂੰ ਪਤਾ ਵੀ ਨਹੀਂ, ਔਰ ਲੋਕਾਂ ਦੀਆਂ ਹਜ਼ਾਰਾਂ ਉਵੇਂ ਜਿਵੇਂ ਐਜ਼ ਯੂਜੂਅਲ ਮੁਬਾਰਕਾਂ ਆਉਂਦੀਆਂ, ਮੈਂ ਤਾਂ ਕਿਸੇ ਨੂੰ ਰਿਪਲਾਈ ਤੱਕ ਨਹੀਂ ਦਿੱਤਾ, ਕਿਉਂਕਿ ਮੇਰਾ ਮਾਇੰਡ ਅਸੀਂ ਏਡੇ ਵੱਡੇ ਹਾਦਸੇ ਦੇ ਵਿੱਚ ਆ, ਸਾਡੇ ਤੋਂ ਮੇਰੇ ਤੋਂ ਤਾਂ ਅਜੇ ਵੀ ਨਹੀਂ ਉਸ ਚੀਜ਼ ਤੋਂ ਬਾਹਰ ਆਇਆ ਜਾ ਰਿਹਾ। ਪਰਿਵਾਰ ਕਿਹੋ ਜਿਹੀ ਹਾਲਤ 'ਚ ਹੋਊਗਾ ਜੇ ਤੁਸੀਂ ਐਜ਼ ਏ ਦੋਸਤ ਇਹੋ ਹਾਲਤ 'ਚ? ਦੇਖ ਲਓ ਜੀ, ਜੋ ਮੇਰੇ ਹਾਲਾਤ ਵੀ ਅੱਜ ਦੇ ਟਾਈਮ ਦੇ ਵਿੱਚ ਪਬਲਿਕ 'ਚ ਹੱਸਣਾ ਵੀ ਮੈਨੂੰ ਕਈ ਵਾਰੀ ਫੀਲ ਹੋ ਜਾਂਦਾ ਵੀ ਯਾਰ ਉਹ ਕਹਿਣਗੇ ਯਾਰ ਇੰਨਾ ਹਾਦਸਾ ਹੋ ਗਿਆ, ਬੰਦਾ ਹੱਸਦਾ ਪਿਆ, ਤਾਂ ਮੈਨੂੰ ਤਾਂ ਹੱਸਣਾ ਵੀ ਔਖਾ ਲੱਗਦਾ। ਕਿਤੇ ਮਹਿਫਲ 'ਚ ਬੈਠ ਕੇ ਵੀ ਹੱਸਣਾ ਪਵੇ ਤਾਂ ਮੈਨੂੰ ਝੂਠਾ ਜਿਹਾ ਹਾਸਾ ਆਉਂਦਾ ਵੀ ਉਹ ਕਹਿਣਗੇ ਯਾਰ ਐਡਾ ਹਾਦਸਾ ਵਰ ਗਿਆ। ਸਾਨੂੰ ਤਾਂ ਫੰਕਸ਼ਨ ਕਰਨੇ ਵੀ ਔਖੇ ਨੇ। ਮੈਨੂੰ ਤਾਂ ਜੇ ਮੇਰੀ ਮੌਜੂਦਾ ਹਾਲਾਤ ਆ ਵੀ ਮੈਂ ਤਾਂ ਕਦੀ ਆਪਦੇ ਫੋਨ 'ਤੇ ਅੱਗੇ ਹੁਣ ਸਟੇਟਸ ਪਾਉਣੇ, ਬਰਥਡਿਆਂ ਦੇ ਪਾਉਣੇ, ਲੋਕਾਂ ਦੀ ਖੁਸ਼ੀ ਜ਼ਾਹਰ ਕਰਨੀ, ਆਪਣੀ ਫੀਲਿੰਗ ਜ਼ਾਹਰ ਕਰਨੀ, ਮੈਂ ਤਾਂ ਉਹ 4 ਮਹੀਨਿਆਂ ਤੋਂ ਬੰਦ ਹੀ ਕਰਤੀ। ਮੈਂ ਆਪਣੇ ਆਪ ਨੂੰ ਸਟਰੈਸ ਦੇ ਵਿੱਚ ਅਜੇ ਵੀ ਫੀਲ ਕਰ ਰਿਹਾ। ਔਰ ਮੈਂ ਅੱਗੇ ਤੁਹਾਨੂੰ ਦੱਸ ਕੇ ਹਟਿਆ ਵੀ ਮੈਂ ਇਸ ਹਾਦਸੇ ਤੋਂ, ਹਰਿਮੰਦਰ ਸਾਹਿਬ ਤੋਂ ਇਸ਼ਨਾਨ ਕਰਨ ਤੋਂ ਬਾਅਦ, ਇਸ ਹਾਦਸੇ ਤੋਂ ਬਾਹਰ ਆਉਣਾ ਸ਼ੁਰੂ ਹੋਇਆ। ਅਜੇ ਵੀ ਵਿਜ਼ਨ ਆ ਜਾਂਦੇ ਨੇ ਪੁਰਾਣੇ, ਜੋ ਕਿ ਰਾਤ ਨੂੰ ਅੱਖਾਂ ਬੰਦ ਕਰਦੇ ਆ ਉਹ ਚੀਜ਼ ਆਉਂਦੀ ਸਾਹਮਣੇ, ਡਰ ਲੱਗਦਾ। ਓਬਵੀਅਸ ਬੰਦੇ ਆ, ਠੀਕ ਹੈ, ਇਨਸਾਨ ਆ। ਚਲੋ ਉਹ ਚੀਜ਼ ਇੱਕ ਬੰਦੇ ਮੇਰੀ ਅੱਖਾਂ ਸਾਹਮਣੇ ਚਲੇ ਜਾਣੇ, ਮੇਰੇ ਲਈ ਤਾਂ ਬੜੀ ਵੱਡੀ ਉਹ ਲਾਈਫ ਟਾਈਮ ਇਹ ਮਤਲਬ ਸਕਾਰਸ ਰਹਿਣਗੇ। ਤੇ ਇਹ ਵੀ ਚਲੋ ਇਹ 'ਚ ਇੱਕ ਗੱਲ ਬਾਈ ਤੁਹਾਡੇ ਤੋਂ ਪੁੱਛਣਾ ਚਾਹੂੰਗੇ ਵੀ ਸਿੱਧੇ ਤੌਰ 'ਤੇ ਤੁਹਾਡੇ 'ਤੇ ਵੀ ਬਹੁਤ ਇਲਜ਼ਾਮ ਲਾਉਂਦੇ ਹੋਣਗੇ ਵੀ ਯਾਰ ਦੋਸਤ ਆ, ਕਿਤੇ ਇਹਦਾ ਹੀ ਨਾ ਵਿੱਚ ਕੋਈ ਹੱਥ ਹੁੱਥ ਹੋਵੇ ਉਹਨਾਂ ਦੀ ਜਾਨ ਲੈਣ ਪਿੱਛੇ ਜਾਂ ਫਿਰ ਸਮਝੌਤੇ ਪਿੱਛੇ। ਤੁਹਾਡੇ 'ਤੇ ਵੀ ਬਹੁਤ ਗੱਲਾਂ ਹੁੰਦੀਆਂ ਨੇ, ਮੈਂ 1-2 ਤਾਂ ਕਮੈਂਟ ਵੀ ਦੇਖੇ ਨੇ ਇਸ ਨੂੰ ਲੈ ਕੇ ਵੀ ਇਹ ਵਿਅਕਤੀ 'ਤੇ ਵੀ ਸਾਨੂੰ ਸ਼ੱਕ ਲੱਗਦਾ। ਜੀ ਮੈਂ ਦੱਸਣਾ ਚਾਹੁੰਦਾ ਤੁਹਾਨੂੰ, ਜਦੋਂ ਇਹ ਚੀਜ਼ ਹੁੰਦੀ ਹੈ ਨਾ, ਮੇਰੇ ਮਦਰ ਮਾਨਵਜੀਤ ਸਿੰਘ ਢਿੱਲੋਂ ਦੀ ਅਸੀਂ ਜ਼ਮਾਨਤ ਦਿੰਦੇ ਹਾਂ, ਮੇਰੀ ਗਵਾਹੀ ਪੈਂਦੀ ਹੈ, ਮੇਰੇ ਮਦਰ ਜ਼ਮਾਨਤ ਕਰਵਾਉਂਦੇ ਨੇ।
ਔਰ ਮੈਂ ਜ਼ਮਾਨਤ ਕਰਵਾ ਕੇ ਮੈਂ ਆਪਣੇ ਘਰੇ ਚਲੇ ਜਾਂਦਾ ਜੀ। ਜਦੋਂ ਪੁਲਿਸ ਸਟੇਸ਼ਨ ਤੋਂ ਸਾਰੇ ਵਾਪਸ ਖਾਣਾ ਖਾਣ ਆਉਂਦੇ ਉਦੋਂ ਮਾਨਵਜੀਤ ਸਿੰਘ ਢਿੱਲੋਂ ਦੀ ਮੈਨੂੰ ਕਾਲ ਆਉਂਦੀ ਆ ਵੀ ਮਾਨੇ, ਉਹ ਮੈਨੂੰ ਛੋਟੇ ਨਾਮ ਲੈਂਦੇ, ਮਾਨੇ ਵੀ ਜ਼ਰੂਰੀ ਆ, ਜਲਦੀ ਆ। ਹਾਲਾਂਕਿ ਉਹਨਾਂ ਨਾਲ ਹੋਰ ਵੀ ਦੋਸਤ ਹੈਗੇ ਸੀ ਉਹਨਾਂ ਦੇ, ਵੀ ਚਲੋ ਉਹ ਕਹਿਣਗੇ ਯਾਰ ਅੱਗੇ ਪਰੇਸ਼ਾਨੀ 'ਚੋਂ ਨਿਕਲਿਆ ਬੰਦਾ, ਵੀ ਖਾਣਾ ਖਾਣ ਲੱਗੇ ਆ। ਤਾਂ ਉਹਨਾਂ ਨੇ ਮੈਨੂੰ ਕਾਲ ਕਰਕੇ ਸ਼ਾਸਤਰੀ ਮਾਰਕੀਟ ਬੁਲਾਇਆ ਔਰ ਮੈਂ ਇੱਥੋਂ ਸ਼ਾਸਤਰੀ ਮਾਰਕੀਟ ਜਾਣਾ, ਫਿਰ ਮੈਨੂੰ ਸਾਰਾ ਮੈਟਰ ਦੱਸਦੇ ਆ। ਹੁਣ ਇਹਦੇ ਵਿੱਚ ਦੇਖੋ, ਜੇ ਤਾਂ ਮੇਰੇ 'ਤੇ ਗੱਲ ਕਰਦੇ, ਮੈਂ ਤੁਹਾਨੂੰ ਆਪਣੀ ਕਲੈਰੀਫਿਕੇਸ਼ਨ ਦਿੰਦਾ, ਕਿਉਂਕਿ ਇਹ ਜੋ ਮੈਟਰ ਡਿਸਕਸ ਹੋ ਰਿਹਾ ਸੀ ਆਲਰੇਡੀ ਪਰਿਵਾਰ 'ਚ ਹੋ ਰਿਹਾ ਸੀ। ਪਰਿਵਾਰ ਨਾਲ ਉਹ ਡਿਸਕਸ ਕਰ ਰਿਹਾ ਸੀ, ਆਪਣੇ ਫਾਦਰ ਨਾਲ ਜਸ਼ਨ ਗੱਲ ਕਰ ਰਿਹਾ ਸੀ। ਜਸ਼ਨ ਦੇ ਫਾਦਰ ਨੇ ਹੀ ਮਾਨਵ ਨੂੰ ਕਿਹਾ ਵੀ ਮਾਨਵ ਤੂੰ ਘਰੇ ਨਾ ਆਈ, ਜਸ਼ਨ ਹੀ ਇਜ਼ ਅੰਡਰ ਡਿਪਰੈਸ਼ਨ, ਜਸ਼ਨ ਨੂੰ ਜਾ ਕੇ ਸੰਭਾਲ, ਵੀ ਉਹ ਇੱਦਾਂ ਦੀਆਂ ਗੱਲਾਂ ਕਰਦਾ ਪਿਆ, ਉਹ ਕੱਲ੍ਹ ਵਾਲੇ ਹਾਦਸੇ ਤੋਂ ਬਾਹਰ ਨਹੀਂ ਆਇਆ, ਉਹਨੂੰ ਜਾ ਕੇ ਸੰਭਾਲ। ਮੈਟਰ ਉਹ ਚੱਲ ਰਿਹਾ ਸੀ। ਤਾਂ ਤੁਸੀਂ ਫਾਦਰ ਸਾਹਿਬ ਦੀ ਜ਼ੁਬਾਨੀ, ਉਹ ਕਿੰਨੀ ਵਾਰੀ ਤੁਸੀਂ ਉਹਨਾਂ ਦੇ ਵਾਈਫ ਵੀ ਕਾਲ 'ਤੇ ਸੀਗੇ, ਉਹ ਸਾਰਾ ਮੈਟਰ ਤਾਂ ਆਲਰੇਡੀ ਪਰਿਵਾਰ 'ਚ ਡਿਸਕਸ ਹੋ ਰਿਹਾ ਸੀਗਾ। ਸੋ ਮੇਰੇ ਤੋਂ ਤਾਂ ਐਲੀਗੇਸ਼ਨ ਇਸ ਲਈ ਲਾਉਣ ਵੀ ਜੇ ਮੇਰੇ ਬਾਰ ਖਿਲਾਫ ਕੋਈ ਕੰਪਲੇਂਟ ਹੋਵੇ, ਜਾਂ ਮੈਂ ਇੱਕ ਮੈਂ ਉਹਨਾਂ ਦੀ ਜ਼ਮਾਨਤ ਦੇਣ ਵਾਲਾ ਬੰਦਾ, ਔਰ 16 ਤਰੀਕ ਨੂੰ ਮੈਂ ਮੌਜੂਦ ਵੀ ਹੈ ਨਹੀਂ ਸੀ ਪੁਲਿਸ ਸਟੇਸ਼ਨ ਦੇ ਵਿੱਚ, ਮੈਂ ਤਾਂ ਹੈ ਹੀ ਹਰਿਆਣੇ ਦੀ ਸੀ, ਮੇਰੀ ਲੋਕੇਸ਼ਨ ਵੀ ਹਰਿਆਣੇ ਦੀ ਸੀ। ਆਲਰੇਡੀ ਸਾਡੇ ਕੋਲ ਵੀਡੀਓਜ਼ ਫੰਕਸ਼ਨ ਸੀ ਉੱਥੇ ਹਰਿਆਣੇ, ਮੈਂ ਤਾਂ ਉੱਥੇ ਗਿਆ ਹੋਇਆ ਸੀ। ਜਿਹੜੇ ਬੰਦੇ ਥਾਣੇ 'ਚ ਮੌਜੂਦ ਸੀ ਉਹਨਾਂ ਨੇ ਸਾਰਾ ਵਾਕਾ ਦੇਖਿਆ, ਮੈਨੂੰ ਦੱਸਿਆ। ਫਿਰ ਮਾਨਵ ਸਿੰਘ ਢਿੱਲੋਂ ਨੇ ਮੈਨੂੰ ਆਪਦੀ ਜ਼ੁਬਾਨੀ ਦੱਸਿਆ। ਔਰ ਰਹੀ ਗੱਲ, ਆਲਰੇਡੀ ਉਹ ਤਾਂ ਪ੍ਰੋਸੈਸ ਚੱਲ ਰਿਹਾ ਸੀ, ਵੀ ਜੋ ਹਾਲਾਤ ਉਹ ਕਰਨ ਦੇ ਵਿੱਚ ਉਹ ਆਲਰੇਡੀ ਪ੍ਰੀ ਪਲੈਨਡ ਸੀ ਜਸ਼ਨ ਦਾ, ਤੇ ਵੀ ਮੈਂ ਇਸ ਦੁਨੀਆ 'ਤੇ ਰਹਿਣਾ, ਵੀ ਇੰਨਾ ਸਾਡੇ ਨਾਲ ਧੱਕਾ ਹੋਇਆ, ਮੈਂ ਇਸ ਜਹਾਨ 'ਚ ਰਹਿਣਾ ਹੀ ਨਹੀਂ। ਉਹ ਤਾਂ ਆਲਰੇਡੀ ਪਲਾਨ ਸੀ ਮੇਰਾ। ਤੇ ਤਾਂ ਹੁੰਦਾ ਨਾ, ਮੈਂ ਜਾਂ ਮੈਂ ਮਾਨਵ ਨੂੰ ਮੈਂ ਫੋਨ ਕਰਦਾ ਵੀ ਆਪਾਂ ਜਾਣਾ ਦਰਿਆ 'ਤੇ ਕੰਮ ਹੈ, ਤੇ ਮੈਂ ਦੋਵਾਂ ਨੂੰ ਬੁਲਾਉਂਦਾ। ਦੂਜੀ ਗੱਲ ਇਹ ਵੀ ਸਰ ਮੈਂ ਕੋਈ ਏਡਾ ਬਾਹੂਬਲੀ ਨਹੀਂ ਹੈਗਾ ਵੀ 2 ਹੱਟੇ ਕੱਟੇ 6 ਫੁੱਟ, 6.25 ਫੁੱਟ ਮਾਨਵ ਦੀ ਹਾਈਟ ਸੀ, 6 ਫੁੱਟ 2 ਇੰਚ, ਔਰ ਜਸ਼ਨ ਤਾਂ ਮੇਰੇ ਤੋਂ ਵੀ ਲੰਬਾ ਸੀ ਥੋੜ੍ਹਾ। ਤੇ ਐਡੇ 2 ਬੰਦਿਆਂ ਨੂੰ ਮੈਂ ਚੱਕ ਕੇ ਮਤਲਬ ਦਰਿਆ ਦੇ ਵਿੱਚ ਸੱਟ ਦੂੰਗਾ, ਵੀ ਐਡਾ ਤਾਂ ਮੈਨੂੰ ਨਹੀਂ ਲੱਗਦਾ। ਵੀ ਖੈਰ ਇੱਕ ਬੰਦੇ ਨੂੰ ਵੀ ਸੱਟਣਾ ਬਹੁਤ ਔਖਾ, ਔਰ 2 ਬੰਦਿਆਂ ਨੂੰ ਤਾਂ ਮੈਂ ਮਤਲਬ ਉਹ ਚਲੋ ਇਹ ਹਾਸੋਹੀਣੀਆਂ ਗੱਲਾਂ ਆ ਜਾਂਦੀਆਂ ਜੋ ਲੋਕ ਗੱਲਾਂ ਕਰਦੇ ਨੇ। ਬਟ ਇਹ ਆ ਵੀ ਜਦੋਂ ਜਸ਼ਨ ਦੇ, ਉਹ ਤਾਂ ਇਹ ਕਹਿੰਦੇ ਸੀ ਪਾਸੇ ਹੋਏ ਨੇ, ਬਟ ਮੇਰੀ ਕਲੈਰੀਫਿਕੇਸ਼ਨ ਇਹ ਸੀ, ਮੈਂ ਕਿਹਾ ਜੀ ਪਾਸੇ ਹੋਣਾ ਹੁੰਦਾ ਇੱਕ ਬੰਦਾ ਕਰਦੇ, ਚੋਰੀ ਲੱਖ ਦੀ ਵੀ, ਚੋਰੀ ਕੱਖ ਦੀ ਵੀ, ਚੋਰੀ ਤੇ ਚੋਰੀ ਹੈ। ਜੇ ਪਾਸੇ ਹੋਣਾ ਹੁੰਦਾ, ਮਿਸਿੰਗ ਤਾਂ ਇੱਕ ਬੰਦਾ ਵੀ ਹੁੰਦਾ। ਔਰ ਬਾਕੀ ਗੱਲ ਇਹ ਆ ਵੀ ਮਾਨਵਜੀਤ ਸਿੰਘ ਢਿੱਲੋਂ ਨੇ ਜੰਪ ਕੀਤਾ ਜਸ਼ਨ ਨੂੰ ਬਚਾਉਣ ਲਈ। ਸਾਡੀ ਪਹਿਲੇ ਦਿਨ ਤੋਂ ਹੀ ਉਹ ਗੱਲ ਚੱਲ ਰਹੀ ਆ ਵੀ 2 ਬੰਦਿਆਂ ਨੇ ਸੁਸਾਈਡ, ਜਸ਼ਨ ਨੇ ਸੁਸਾਈਡ ਕੀਤਾ ਪਰੇਸ਼ਾਨ ਹੋ ਕੇ ਪੁਲਿਸ ਪ੍ਰਸ਼ਾਸਨ ਤੋਂ, ਜਗਜੀਤ ਕੌਰ ਜਿਹੜਾ ਵੀ, ਜਿੰਨਾ ਵੀ ਇਹਨਾਂ ਦਾ ਜਿੰਨੇ ਵੀ ਬੰਦੇ ਇਨਵੋਲਵ ਨੇ। ਔਰ ਉਸ ਤੋਂ ਬਾਅਦ ਜਿਹੜਾ ਮਾਨਵਜੀਤ ਸਿੰਘ ਢਿੱਲੋਂ ਆ, ਉਹਨੇ ਤਾਂ ਉਹਨੂੰ ਬਚਾਉਣ ਲਈ ਜੰਪ ਕੀਤਾ। ਔਰ ਮੇਰੇ ਦੇਖਣ ਤੋਂ ਪਹਿਲਾਂ ਜਸ਼ਨ ਜੰਪ ਕਰ ਚੁੱਕਿਆ ਸੀ। ਜਦੋਂ ਮੈਂ ਤਾਂ ਵਾਕ ਕਰਕੇ ਗੱਡੀ ਵੱਲ ਨੂੰ ਜਾ ਰਿਹਾ ਸੀ, ਸਾਡੇ ਕੋਲੇ 2 ਗੱਡੀਆਂ ਸੀ, ਇੱਕ ਮਾਨ ਵਾਲੀ ਗੱਡੀ ਸੀ, ਇੱਕ ਮੇਰੇ ਵਾਲੀ ਗੱਡੀ ਸੀ। ਔਰ ਜਦੋਂ ਮੈਂ ਟਰਨ ਕੀਤਾ ਵਾਪਸ ਗਿਆ, ਵੀ ਜਸ਼ਨ ਨੇ ਦੇਖਿਆ ਵੀ ਮਾਨਵ ਵੀ ਘਰੇ ਫੋਨ 'ਤੇ ਗੱਲ ਕਰਨ ਲੱਗ ਗਿਆ, ਔਰ ਉੱਪਲ ਵੀ ਤੁਰ ਪਿਆ ਆ। ਫਿਰ ਉਹਨੇ ਆਪਦੀ ਦਸਤਾਰ ਲਾ ਕੇ ਜੰਪ ਕੀਤਾ। ਜਦੋਂ ਉਹਨੇ ਜੰਪ ਕੀਤਾ ਵਾ ਜੀ, ਮਾਨਵ ਨੇ ਮਤਲਬ ਜਸ਼ਨ ਨੂੰ ਆਵਾਜ਼ ਮਾਰੀ ਜ਼ੋਰ ਦੀ। ਜਸ਼ਨ ਨੇ, ਜਦੋਂ ਜਸ਼ਨ ਨੂੰ ਇਹ ਕਿਹਾ ਨਾ, ਸੈਕਿੰਡਸ ਦੀ ਗੱਲ ਹੋਈ ਹੈ, ਵਿਦਨ ਮਤਲਬ ਮੈਂ ਸਿਰਫ ਟਰਨ ਕੀਤਾ ਆ, ਜਿਵੇਂ 1 2 3 ਸੈਕਿੰਡ ਵੀ ਜ਼ਿਆਦਾ ਹੋਣਗੇ ਮੈਂ ਜਿੰਨਾ ਮੈਂ ਟਾਈਮ 'ਚ ਟਰਨ ਕੀਤਾ। ਔਰ ਇੰਨੇ ਟਾਈਮ 'ਚ ਮਾਨਵ ਨੇ ਦੋਨੋਂ ਹੱਥ ਰੱਖ ਕੇ ਤੇ ਦਰਿਆ ਦੇ ਵਿੱਚ ਜੰਪ ਕਰਤਾ। ਔਰ ਮੈਂ ਸਿਰਫ ਥੋੜ੍ਹੀ ਦੂਰ ਮੈਂ ਭੱਜ ਕੇ ਦਰਿਆ ਵੱਲ ਨੂੰ ਗਿਆ। ਔਰ ਚਲੋ ਇੱਕ ਉਹ ਟਾਈਮ ਕਹਿ ਲਓ ਵੀ ਮੇਰੇ ਲਈ ਬੜੀ ਮਤਲਬ ਸ਼ੌਕਿੰਗ ਸੀ। ਔਰ ਮੈਨੂੰ ਪਤਾ ਨਹੀਂ 2 ਮੁੰਡੇ ਜੇ ਮੇਰੀ ਇੰਟਰਵਿਊ ਸੁਣਦੇ ਹੋਣਗੇ ਤਾਂ ਮੈਂ ਚਾਹੁੰਦਾ ਵੀ ਉਹ 2 ਬੰਦੇ ਵੀ ਗਵਾਹ ਨੇ ਇਸ ਕੇਸ ਦੇ। ਐਕਟਿਵਾ 'ਤੇ 2, ਇੱਕ ਸਰਦਾਰ ਸੀ ਮੁੰਡਾ, ਕਟਿੰਗ ਵਾਲਾ ਸੀ। ਉਹ ਮੈਨੂੰ ਕਹਿੰਦਾ ਵੀਰੇ ਕੀ ਹੋ ਗਿਆ, ਕੀ ਹੋ ਗਿਆ? ਮੈਂ ਕਿਹਾ ਪੱਟੇ ਗਏ ਯਾਰ। ਇਹ ਮੇਰੀ ਵਰਡਿੰਗ ਸੀ ਉਹਨਾਂ ਨੂੰ। ਉਦੋਂ ਮੈਂ ਫਿਰ ਇੱਕ ਵਾਰੀ ਬੈਠ ਜਾਂਦਾ ਥੱਲੇ। ਮੈਨੂੰ ਸਮਝ, ਫਿਰ ਕੁਝ ਸੈਕਿੰਡ ਬਾਅਦ ਮੈਨੂੰ ਐਂ ਲੱਗਦਾ ਵੀ ਮਤਲਬ ਉੱਜੜ ਹੀ ਗਿਆ ਸਾਰਾ ਕੁਛ। ਪਤਾ ਸੀ ਵੀ ਮੈਂ ਤਾਂ ਦੇਖ ਰਿਹਾ ਸੀ ਵੀ ਪਾਣੀ ਦਾ ਕਿਤੇ ਕੋਈ ਕਿਨਾਰਾ ਹੀ ਹੈ ਨਹੀਂ ਕਿਲੋਮੀਟਰਾਂ ਤੱਕ, ਅਤੇ ਬਚਣ ਦੇ ਚਾਂਸਿਸ ਤਾਂ ਨਾ ਮਾਤਰ ਨੇ। ਵੀ ਇਹ ਬਹੁਤ ਵੱਡੀ ਮਤਲਬ ਗਲਤੀ ਕਰ ਗਏ, ਬਹੁਤ ਜ਼ਿਆਦਾ ਵੱਡਾ ਪਾਪ ਹੀ ਕੀਤਾ। ਵੀ ਇੱਕ ਆਪਣੀ ਜਾਨ ਗਵਾ ਦੇਣੀ ਵੀ ਇੱਕ ਮਹਾ ਪਾਪ ਆ। ਜੋ ਜਸ਼ਨ ਨੇ ਕੀਤਾ ਉਹ ਬੜਾ ਗਲਤ ਉਹਨੇ ਸਟੈਪ ਲਿਆ, ਉਹਨੇ ਬਹੁਤ ਵੱਡਾ ਪਾਪ ਕੀਤਾ ਆ। ਉਹ ਆਪਣੇ ਆਪ ਨੂੰ ਤਾਂ ਦੁਨੀਆ ਤੋਂ ਵਿਸਾਰ ਗਿਆ, ਪਰ ਉਹ ਆਪਦੇ ਮਾਂ ਪਿਓ ਨੂੰ ਵੀ ਮਾਰ ਗਿਆ, ਆਪਦੇ ਭੈਣਾਂ ਭਰਾਵਾਂ ਨੂੰ ਵੀ ਮਾਰ ਗਿਆ, ਆਪਦੇ ਯਾਰਾਂ ਦੋਸਤਾਂ ਨੂੰ ਵੀ ਮਾਰ ਗਿਆ, ਆਪਣੀ ਪਤਨੀ ਨੂੰ ਵੀ ਮਾਰ ਗਿਆ, ਉਹਨਾਂ ਦੇ ਪਰਿਵਾਰ ਨੂੰ ਵੀ ਮਾਰ ਗਿਆ। ਉਹ ਤਕਰੀਬਨ ਕੀ ਉਹ ਸਾਰਾ ਕੁਛ ਹੀ ਪਰਿਵਾਰ ਦਾ ਖਤਮ ਕਰ ਗਿਆ ਜਾਂਦਾ ਜਾਂਦਾ। ਔਰ ਜਾਂਦਾ ਜਾਂਦਾ ਆਪਦਾ ਭਰਾ ਵੀ ਨਾਲ ਲੈ ਗਿਆ, ਜੋ ਸਭ ਤੋਂ ਸਾਨੂੰ ਦੁੱਖ ਦੀ ਗੱਲ ਆ। ਹਾਂ, ਅਗਰ ਉਹਦੇ ਮਨ 'ਚ ਉਹਨੇ ਕਹਿ ਹੀ ਲਿਆ ਸੀ ਵੀ ਉਹ ਨਹੀਂ ਲੜ ਸਕਦਾ ਸੀ, ਉਹ ਵਿਲਿੰਗ ਹੈ ਨਹੀਂ ਸੀ ਪ੍ਰਸ਼ਾਸਨ ਨਾਲ ਲੜਨ ਲਈ, ਤਾਂ ਕੁਛ ਕਰਕੇ ਮਰਦਾ। ਜਾਂ ਉਹਨੇ ਜੇ ਆਪਣੀ ਜਾਨ ਦੇਣੀ ਸੀ ਤਾਂ ਉਹ ਪਹਿਲਾਂ ਦੇ ਦਿੰਦਾ ਸਾਡੇ ਜਾਣ ਤੋਂ। ਕਮ ਸੇ ਕਮ ਪਰਿਵਾਰ ਦਾ ਇੱਕ ਜੀ ਬਚ ਜਾਂਦਾ। ਮਾਨਵਜੀਤ ਕਮ ਸੇ ਕਮ ਪਰਿਵਾਰ ਸੰਭਲ ਨਹੀਂ ਤਾਂ ਪਿੱਛੇ ਬਚ ਜਾਂਦਾ। ਸੋ ਇਹ ਬੜੀ ਵੱਡੀ ਦੁੱਖ ਦੀ ਘਟਨਾ ਆ ਜੋ ਢਿੱਲੋਂ ਪਰਿਵਾਰ ਨਾਲ ਹੋਈ ਹੈ। ਇਹਦੀ ਤਾਂ ਪੂਰਤੀ ਕਿਤੇ ਨਹੀਂ ਹੈਗੀ। ਸੋ ਇਸ ਕਰਕੇ ਚਲੋ ਰੂਟੀਨ 'ਚ ਹੀ ਆ ਗੱਲਾਂ ਚੱਲਦੀਆਂ ਆ ਮੇਰੇ ਤੋਂ। ਚਲੋ ਮੈਂ ਤਾਂ ਕਲੈਰੀਫਿਕੇਸ਼ਨ ਚਲੋ ਇਸ ਚੀਜ਼ 'ਚ ਜਾਂਦਾ ਨਹੀਂ, ਪਰ ਚਲੋ ਤੁਹਾਡੇ ਅੱਗੇ ਰੱਖਣੀ ਗੱਲ ਜ਼ਰੂਰੀ ਹੈ, ਕਿਉਂਕਿ ਲੋਕ ਕਰ ਕੁਛ ਨਹੀਂ ਸਕਦੇ ਪਰ ਪੁੱਛਣਾ ਬਹੁਤ ਕੁਛ ਚਾਹੁੰਦੇ ਆ। ਸੋ ਇਸ ਕਰਕੇ ਚਲੋ ਜਿੰਨੇ ਕੁ ਜੋਗੇ ਹੈਗੇ ਅਸੀਂ ਆਪਦਾ ਹੱਥ ਪੈਰ ਮਾਰ ਰਹੇ ਹਾਂ। ਉਹ ਆਪਣੇ ਐਫਰਟ ਕਰ ਰਹੇ ਨੇ। ਹੁਣ ਮਾਨਯੋਗ ਸੁਪਰੀਮ ਕੋਰਟ ਨੇ ਰਿਲੈਕਸੇਸ਼ਨ ਦਿੱਤੀ ਉਹਨਾਂ ਨੂੰ,
ਤੇ ਹੁਣ ਪੁਲਿਸ ਨੂੰ ਅੱਗੇ ਪੁਲਿਸ ਦਾ ਕੰਮ ਆ ਵੀ ਉਹਨਾਂ 'ਤੇ ਇਨਵੈਸਟੀਗੇਸ਼ਨ ਕਰਨੀ ਜਾਂ ਨਹੀਂ ਕਰਨੀ। ਹੁਣ ਦੇਖੋ ਪੁਲਿਸ ਆਪਣਾ ਪਾਰਟ ਕਿਵੇਂ ਪਲੇ ਕਰਦੀ ਹੈ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਬਾਕੀ ਲੱਗਦਾ ਕਿ ਪੁਲਿਸ ਕਰੂਗੀ ਜਿੱਦਾਂ ਦਾ ਅੱਗੇ ਅਦਾ ਕੀਤਾ ਰੋਲ ਉਦਾਂ ਦਾ ਹੁਣ ਕਰਨਗੇ? ਨਹੀਂ ਜੇ ਨਹੀਂ ਕਰਨਾ ਹੁੰਦਾ ਤੇ ਉਹਨਾਂ ਨੂੰ ਬਹੁਤ ਟਾਈਮ ਪਹਿਲਾਂ ਅਰੈਸਟ ਵੀ ਕਰ ਸਕਦੇ ਸੀ। ਪੁਲਿਸ ਕੋਲੇ ਬਹੁਤ ਤੰਤਰ ਨੇ, ਬੜੀ ਇਹਨਾਂ ਕੋਲ ਇੰਟੈਲੀਜੈਂਸੀ ਹੈ, ਬਟ ਉਹ ਹੁਣ ਇੱਕ ਆਪਦੇ ਬੰਦੇ ਨੂੰ ਫੜਨ ਲਈ ਔਰ ਜਿਹਦੇ ਤੇ ਇੱਕ ਸਿਸਟਮ ਦੀ ਛਤਰ ਛਾਇਆ ਹੋਵੇ ਉਹਨਾਂ ਨੂੰ ਫੜਨਾ ਤਾਂ ਬਹੁਤ ਔਖਾ ਹੈ। ਸੋ ਇਸ ਕਰਕੇ ਉਹਦੇ ਵਿੱਚ ਹੁਣ ਇਨਕਾਊਂਟਰ ਧੜਾ ਧੜ ਹੁੰਦੇ ਨੇ, ਉਹ ਵੀ ਤਾਂ ਕਿਸੇ ਸੂਚਨਾ ਦੇ ਬਿਨਾਂ ਤੇ ਹੀ ਹੁੰਦੇ ਨੇ ਨਾ। ਪੁਲਿਸ ਕੋਲ ਤੰਤਰ ਬਹੁਤ ਹੈ, ਪਰ ਜੋ ਨਹੀਂ ਕਰਨਾ ਚਾਹੁੰਦੇ ਉਹ ਨਹੀਂ ਕਰਨਗੇ ਕਦੀ ਵੀ। ਸੋ ਤੁਸੀਂ ਮਾਨਵ ਜੀ ਸਮਾਂ ਦਿੱਤਾ, ਬਹੁਤ ਬਹੁਤ ਤੁਹਾਡਾ ਧੰਨਵਾਦ। ਇੱਕ ਵਾਰੀ ਅੰਤ 'ਚ ਜੇ ਲੋਕਾਂ ਨੂੰ ਕੋਈ ਕੁਝ ਕਹਿਣਾ ਚਾਹੁੰਦੇ ਹੋ ਜਾਂ ਕਿਸੇ ਤਰੀਕੇ ਦੀ ਮਦਦ ਦੀ ਅਪੀਲ ਕਰਨਾ ਚਾਹੁੰਦੇ ਹੋ? ਦੇਖੋ ਜੀ, ਬੰਦਾ ਆਪਣੀ ਮਦਦ ਖੁਦ ਕਰ ਲੇ ਤਾਂ ਬੜੀ ਵੱਡੀ ਗੱਲ ਹੈ। ਅਗਰ ਆਪਾਂ ਕਿਸੇ ਤੋਂ ਆਸ ਰੱਖਾਂਗੇ ਤਾਂ ਅਸੀਂ ਦੁਖੀ ਹੋਵਾਂਗੇ। ਮੇਰੀ ਤਾਂ ਇਹੀ ਤੁਹਾਡੇ ਅੱਗੇ ਬੇਨਤੀ ਹੈ ਵੀ ਆਪਣੀ ਲੜਾਈ ਆਪ ਲੜਨੀ ਸਿੱਖੋ, ਡਰੋ ਨਾ ਕਿਸੇ ਤੋਂ। ਅਤੇ ਜੋ ਸਾਡੇ ਕੋਲ ਐਪਲੀਕੇਸ਼ਨਸ ਲੈ ਕੇ ਆਉਂਦੇ ਨੇ ਮੇਰੇ ਕੋਲ ਹੁਣ ਵੀ ਸਟਿਲ ਵਕੀਲ ਸਾਹਿਬ ਦੇ ਕੋਲ 100 ਤੋਂ ਉੱਪਰ ਐਪਲੀਕੇਸ਼ਨ ਪਈ ਹੈ ਸਾਡੇ ਜਲੰਧਰ ਦੇ ਕੇਸ ਨਾਲ ਰਿਲੇਟਡ। ਸੋ ਆਪਣੀ ਲੜਾਈ ਆਪ ਲੜਨੀ ਸਿੱਖੋ, ਲੋਕਾਂ ਤੋਂ ਹੋਪ ਨਾ ਰੱਖੋ। ਜੋ ਤੁਹਾਡੇ ਨਾਲ ਨੇ ਉਹਨਾਂ ਦਾ ਦਿਲੋਂ ਧੰਨਵਾਦ ਆ। ਮੈਂ ਸਾਰੇ ਪੁਲਿਸ ਪ੍ਰਸ਼ਾਸਨ ਦਾ ਵੀ ਮੈਂ ਸਪੈਸ਼ਲੀ ਪੁਲਿਸ ਪ੍ਰਸ਼ਾਸਨ ਦਾ ਧੰਨਵਾਦ ਤਾਂ ਕਰਨਾ ਚਾਹੁੰਦਾ ਵੀ ਜੇ ਪੁਲਿਸ ਪ੍ਰਸ਼ਾਸਨ ਆਪਣੇ ਉਲਟ ਰਵੱਈਏ 'ਤੇ ਚੱਲਦੀ ਤਾਂ ਉਹ ਸਾਡਾ ਬਹੁਤ ਨੁਕਸਾਨ ਵੀ ਕਰਦੀ, ਬਟ ਹੁਣ ਤੱਕ ਸਾਡੇ ਨਾਲ ਕਿਸੇ ਨੇ ਕੋਈ ਵਧੀਕੀ ਨਹੀਂ ਕੀਤੀ। ਜੋ ਮੈਂ ਬਹੁਤ ਪਹਿਲਾਂ ਬੋਲਦਾ ਸੀ ਵੀ ਇਹ ਬਹੁਤ ਵਧੀਕੀਆਂ ਕਰਨਗੇ, ਬਟ ਪੁਲਿਸ ਨੇ ਦੇਖਿਆ ਵੀ ਪਰਿਵਾਰ ਨਾਲ ਬਹੁਤ ਵੱਡਾ ਤਸ਼ੱਦਦ ਹੋਇਆ। ਉਸ ਤੋਂ ਬਾਅਦ ਮੈਂ ਸਿਆਸਤੀ ਲੋਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਵੰਸ ਅਗੇਨ। ਫਿਰ ਮੇਰਾ ਸਾਰੀਆਂ ਪਾਰਟੀਆਂ ਨੂੰ, ਆਪੋਜੀਸ਼ਨਸ ਨੂੰ ਧੰਨਵਾਦ ਆ ਜਿਨ੍ਹਾਂ ਨੇ ਸਾਡਾ ਇਸ ਲੜਾਈ 'ਚ ਸਾਥ ਦਿੱਤਾ। ਔਰ ਉਸ ਪਬਲਿਕ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜੋ ਜਿੰਨੇ ਵੀ ਕੈਂਡਲ ਮਾਰਚ ਹੋਏ ਆ ਜਾਂ ਜਿੰਨੇ ਵਾਰੀ ਵੀ ਅਸੀਂ ਕੋਈ ਮੂਵਮੈਂਟ ਛੇੜੀ ਹੈ, ਜਿੰਨੇ ਕੁ ਲੋਕ ਉਹਦੇ ਵਿੱਚ ਆਏ ਨੇ, ਮੇਰਾ ਉਹਨਾਂ ਦਾ ਬਹੁਤ ਦਿਲੋਂ ਮੈਂ ਧੰਨਵਾਦ ਕਰਦਾ। ਔਰ ਜੋ ਲੋਕ ਆਪਣੇ ਘਰਾਂ 'ਚ ਬੈਠੇ ਨੇ, ਕਹਿਣਾ ਅਤੇ ਕਰਨੀ 'ਚ ਬਹੁਤ ਫਰਕ ਹੁੰਦਾ। ਤੁਹਾਨੂੰ ਬੈਠੇ ਨੂੰ ਬਹੁਤ ਚੀਜ਼ਾਂ ਸੌਖੀਆਂ ਲੱਗਦੀਆਂ ਨੇ। ਸਾਡੇ ਕੋਲ ਆ ਕੇ ਸਾਡਾ ਹਾਲ ਪੁੱਛੋ, ਸਾਡੇ ਨਾਲ ਖੜ੍ਹੇ ਹੋਵੋ ਤਾਂ ਤੁਸੀਂ ਸਾਰਾ ਕੁਝ ਜਾਣ ਜਾਓਗੇ। ਬਜਾਏ ਰਿਊਮਰ ਨੂੰ ਫੈਲਾਉਣ ਨਾਲੋਂ ਉਹਦੀ ਤਹਿ ਤੱਕ ਜਾਓ, ਸਾਨੂੰ ਪੁੱਛੋ। ਮੀਡੀਆ ਦੇ ਸਾਹਮਣੇ ਅਸੀਂ ਹਰ ਚੀਜ਼ ਰੱਖੀ ਆ, ਉਹਨੂੰ ਚੰਗੀ ਤਰ੍ਹਾਂ ਪੜ੍ਹੋ। ਇੱਕ ਵੀਡੀਓ ਦੇਖੀ 2 ਮਿੰਟ ਦੇਖ ਕੇ ਗਾਂਹ ਕਰਤੀ, ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਕਿਉਂਕਿ ਤੁਹਾਨੂੰ ਅਸਲੀ ਜੋ ਸੱਚਾਈ ਆ, ਜੋ ਫੈਕਟਸ ਨੇ, ਉਹ ਕੀ ਪਤਾ 15 ਮਿੰਟ ਬਾਅਦ ਅਸੀਂ ਗੱਲ ਕੀਤੀ ਹੈ ਕਿ 20 ਮਿੰਟ ਬਾਅਦ ਕੀਤੀ ਹੈ। ਤੁਸੀਂ ਉਸ ਚੀਜ਼ ਨੂੰ ਸੁਣਦੇ ਨਹੀਂ। ਅਗਰ ਉਸ ਚੀਜ਼ ਨੂੰ ਸੁਣੋਗੇ ਤਾਂ ਤੁਹਾਨੂੰ ਸੱਚਾਈ ਪਤਾ ਲੱਗ ਜਾਏਗੀ। ਰਾਤ ਵੀ ਮੈਂ ਤੁਹਾਨੂੰ ਇੱਕ ਹੋਰ ਕਲੀਅਰ ਕਰਨਾ ਚਾਹੁੰਦਾ, ਰਾਤ ਨੂੰ ਇੱਕ ਫੋਨ ਆਇਆ ਵੀ ਪਤਾ ਲੱਗਿਆ, ਔਰ ਮੇਰੇ ਦੋਸਤ ਨੇ ਬਹੁਤ ਖਾਸ ਤੇ ਉਹਨਾਂ ਨੇ ਕਿਹਾ ਵੀ ਯਾਰ ਕੰਪਰੋਮਾਈਜ਼ ਹੋ ਗਿਆ। ਤਾਂ ਮੈਂ ਆਪਣੇ ਫੋਨ 'ਚ ਤੁਹਾਨੂੰ ਕੱਟ ਤੋਂ ਬਾਅਦ ਮੈਂ ਤੁਹਾਨੂੰ ਵੀਡੀਓ ਦਿਖਾਉਣਾ। ਰਾਤ ਨੂੰ 1 ਵਜੇ ਮੈਂ ਉਹਨਾਂ ਨੂੰ ਵੀਡੀਓ ਭੇਜੀਆਂ ਹੋਈਆਂ ਵੀ ਭਾਜੀ ਸਾਰੀ ਵੀਡੀਓ ਸੁਣੋ, ਸਾਰੀ ਕਾਨਫਰੰਸ ਸੁਣੋ, ਤੁਹਾਨੂੰ ਕਲੀਅਰ ਹੋ ਜਾਏਗਾ। ਔਰ ਮੈਂ ਇਹਦੇ ਫੋਨ ਦੇ ਵਿੱਚ ਆਲਰੇਡੀ ਮੇਰੇ ਕੋਲੇ ਇਹਦੇ ਵਿੱਚ ਵੀਡੀਓਜ਼ ਨੇ ਜੋ ਮੈਂ ਰਾਤ ਦੇ ਸਮੇਂ ਦੇ ਵਿੱਚ ਆਪਣੇ ਮੇਰੇ ਦੋਸਤ ਨੂੰ ਉਹਨਾਂ ਨੂੰ ਫਾਰਵਰਡ ਕਰਕੇ ਹਟਿਆ। ਸੋ ਇਸ ਕਰਕੇ ਠੀਕ ਹੈ ਜੀ, ਚਲੋ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਤੁਹਾਡਾ ਧੰਨਵਾਦ ਆ।